ਪੰਜਾਬੀ ਰੇਡੀਓ USA ਸੁਣ ਰਹੇ, ਦੇਖ ਰਹੇ ਸਾਡੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ, ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਬਿਯੋਂਡ ਦਾ ਹੈਡਲਾਈਨਸ ਮਨਦੀਪ ਪੁਨੀਆ ਜੀ ਦੇ ਨਾਲ। ਮਨਦੀਪ ਪੁਨੀਆ ਜੀ ਇੱਕ ਬੜੇ ਹੀ ਉੱਘੇ ਪੱਤਰਕਾਰ ਨੇ ਤੇ ਲੇਖਕ ਨੇ, ਜਿਨ੍ਹਾਂ ਦੀਆਂ ਕਈ ਕਿਤਾਬਾਂ ਕਿਸਾਨ ਅੰਦੋਲਨ ਦੇ ਬਾਬਤ ਵੀ ਜਿਹੜੀਆਂ ਉਹ ਛਪੀਆਂ ਹੋਈਆਂ ਤੇ ਹੋਰ ਵੀ ਬਹੁਤ ਕੁਛ ਇਹ ਛਾਪਦੇ ਰਹਿੰਦੇ ਆ ਤੇ ਨਾਲ ਗਰਾਊਂਡ ਤੋਂ ਰਿਪੋਰਟਿੰਗ ਕਰਦੇ ਆ। ਆਪਣੇ ਨਾਲ ਜੁੜ ਚੁੱਕੇ ਨੇ ਮਨਦੀਪ ਪੁਨੀਆ ਜੀ। ਮਨਦੀਪ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਜੀ, ਸਤਿ ਸ੍ਰੀ ਅਕਾਲ। ਸੋ ਬਿਯੋਂਡ ਦ ਹੈਡਲਾਈਨ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਪੰਜਾਬ ਅਤੇ ਭਾਰਤ ਦੀਆਂ ਜਿਹੜੀਆਂ ਅਹਿਮ ਖਬਰਾਂ ਹੁੰਦੀਆਂ ਆ, ਉਸ ਉੱਤੇ ਆਪਾਂ ਨਜ਼ਰ ਮਾਰਦੇ ਹਾਂ। ਨੈਸ਼ਨਲੀ ਕੀ ਕੁਛ ਚੱਲ ਰਿਹਾ ਆ, ਉਹਦੇ ਬਾਰੇ ਜਾਣਕਾਰੀ ਦਿੱਤੀ ਜਾਂਦੀ ਆ। ਪੁਨੀਆ, ਆਪਾਂ ਮਨਦੀਪ ਜਿਹੜੀ ਸ਼ੁਰੂਆਤ ਕਰਦੇ ਹਾਂ ਗੱਲਬਾਤ ਦੀ, ਸਭ ਨੂੰ ਹੀ ਪਤਾ ਵੀ ਅਮਰੀਕਾ ਨੇ ਟੈਰਿਫ ਜਿਹੜਾ ਲਾਇਆ ਆ ਇੰਡੀਆ ਦੇ ਉੱਤੇ 50% ਲਾਇਆ ਸੀ। ਰਸ਼ੀਅਨ ਤੇਲ ਖਰੀਦਣ ਨੂੰ ਲੈ ਕੇ ਕਾਫੀ ਰੌਲਾ ਰੱਪਾ ਆ। ਹੁਣ ਇਹ ਜੀ, ਪਤਾ ਲੱਗ ਰਿਹਾ ਆ, ਆંકੜੇ ਦੱਸ ਰਹੇ ਆ ਵੀ ਸਰਕਾਰੀ ਕੰਪਨੀਆਂ ਨੇ ਰੂਸ ਤੋਂ ਜਿਹੜੇ ਤੇਲ ਦੀ ਖਰੀਦ ਆ ਉਹ ਘਟਾ ਦਿੱਤੀ ਆ। ਅਗਸਤ ਦੇ ਮੁਕਾਬਲੇ ਸਤੰਬਰ 'ਚ 32% ਜਿਹੜਾ ਆ ਇਹਨਾਂ ਨੇ ਕਟੌਤੀ ਕੀਤੀ ਹੈ, ਜਾਂ ਉਹਦੇ ਵਿੱਚ ਕਮੀ ਜਿਹੜੀ ਉਹ ਆਈ ਆ। ਕੀ ਇਹ ਜਿਹੜਾ ਨੰਬਰ ਆ ਸਿਰਫ ਸਰਕਾਰੀ ਜਿਹੜੀਆਂ ਕੰਪਨੀਆਂ ਵੱਲੋਂ ਘਟਿਆ ਆ, ਪ੍ਰਾਈਵੇਟ ਦੇ ਵਿੱਚ ਓਨਾ ਹੀ ਆ, ਉੱਥੇ ਵੀ ਘਟਿਆ ਆ, ਤੇ ਉਹਦਾ ਕੀ ਆંકੜਾ ਦੱਸਦਾ, ਕੀ ਸੰਕੇਤ ਆ ਰਹੇ ਆ ਇਹ ਨੰਬਰਾਂ ਤੋਂ? ਦੇਖੋ ਇਹ ਜਿਹੜਾ ਆંકੜਾ ਗਾ ਉਹ ਸਰਕਾਰੀ ਕੰਪਨੀਆਂ ਦਾ ਹੀ ਹੈ। ਜਦੋਂ ਤੋਂ ਟਰੰਪ ਸਾਹਿਬ ਨੇ ਟੈਰਿਫ ਲਾਇਆ ਗਾ 50%, ਉਸ ਤੋਂ ਬਾਅਦ ਇੱਕ ਦਬਾਅ, ਤਾਂ ਇੰਟਰਨੈਸ਼ਨਲ ਦਬਾਅ ਕਹਿ ਲਓ, ਤੇ ਉਹ ਸੀਗਾ ਕਈ ਬਹੁਤ ਸਾਰੇ ਵਿਚਾਰ ਚਰਚਾਵਾਂ ਇੱਥੇ ਚੱਲ ਰਹੀਆਂ ਸੀ ਕਿ ਇੰਡੀਆ ਦੀ ਫੋਰਨ ਪਾਲਿਸੀ ਕੀ ਹੋਊਗੀ, ਕਿਉਂਕਿ ਅਮਰੀਕਾ ਲਗਾਤਾਰ ਇੰਡੀਆ ਤੇ ਪ੍ਰੈਸ਼ਰ ਪਾ ਰਿਹਾ ਸੀਗਾ। ਹੁਣ ਜਿਹੜੀ ਕੈਪਲਰ ਕੰਪਨੀ ਹੈ, ਜਿਹੜਾ ਡੇਟਾ ਰਿਸਰਚ ਕਰਦੀ ਹੈ, ਉਹਦੇ ਮੁਤਾਬਕ ਜਿਹੜਾ ਭਾਰਤ ਪੈਟਰੋਲੀਅਮ BPCL ਹੈ ਤੇ ਇੰਡੀਅਨ ਆਇਲ IOC, ਇਹ ਦੋਵੇਂ ਸਰਕਾਰੀ ਤੇਲ ਰਿਫਾਈਨਿੰਗ ਕੰਪਨੀਆਂ ਨੇ। ਦੋਵਾਂ ਨੇ ਤਕਰੀਬਨ 32% ਘੱਟ ਤੇਲ ਖਰੀਦਿਆ ਗਾ ਅਗਸਤ ਦੇ ਮੁਕਾਬਲੇ। ਜੇ ਜੂਨ ਦੇ ਮੁਕਾਬਲੇ ਦੇਖੋਗੇ ਤਾਂ ਇਹ ਡੇਟਾ 45% ਲੈਸ ਹੈ। 45% ਘੱਟ ਤੇਲ ਖਰੀਦਿਆ ਗਿਆ ਜੂਨ ਦੇ ਮੁਕਾਬਲੇ ਸਤੰਬਰ ਮਹੀਨੇ 'ਚ। ਤੇ ਇਹਦੇ 'ਚ ਜਦੋਂ ਜਿਹੜੇ ਐਕਸਪਰਟ ਨੇ ਉਹ ਦੋ ਚੀਜ਼ਾਂ ਰੱਖ ਰਹੇ ਨੇ। ਇੱਕ ਤਾਂ ਅਮਰੀਕੀ ਦਬਾਅ ਹੈਗਾ, ਉਹ ਤਾਂ ਹੈ ਹੀ ਹੈ ਕਿ ਅਮਰੀਕਾ ਤੋਂ ਇਹਨਾਂ ਤੇ ਦਬਾਅ ਪੈ ਰਿਹਾ ਗਾ। ਦੂਜਾ, ਸਪਲਾਈ ਦੀ ਡਾਇਵਰਸਿਫਿਕੇਸ਼ਨ ਦੀ ਗੱਲ ਵੀ ਨਿਕਲ ਕੇ ਆ ਰਹੀ ਹੈ। ਜਿਹੜੀ ਖਰੀਦ ਇਹਦੇ ਉਲਟ ਜੇ ਆਪਾਂ ਗੱਲ ਕਰੀਏ ਤੇ ਰਿਲਾਇੰਸ ਇੰਡਸਟਰੀ ਅਤੇ ਨਾਇਰਾ ਐਨਰਜੀ ਵਰਗੀਆਂ ਜਿਹੜੀ ਪ੍ਰਾਈਵੇਟ ਰਿਫਾਈਨਰੀ ਕੰਪਨੀਆਂ ਨੇ, ਇਹਨਾਂ ਨੇ ਖਰੀਦ ਵਧਾ ਲਈ ਹੈ, ਇਹਨਾਂ ਦੀ ਖਰੀਦ ਵਧੀ ਹੈ। ਤੇ ਰੂਸ ਤੋਂ ਨੋ ਡਾਊਟ ਸਸਤਾ ਤੇਲ ਮਿਲਦਾ ਗਾ ਇੰਡੀਆ ਨੂੰ, ਤੇ ਜਿਹੜੇ ਨਿੱਜੀ ਪਲੇਅਰਸ ਨੇ ਇਹ ਜ਼ਿਆਦਾ ਪੈਸੇ ਕਮਾਉਣਗੇ। ਤੇ ਸਰਕਾਰੀ ਕੰਪਨੀਆਂ ਨੇ ਮਤਲਬ ਘੱਟ ਤੇਲ ਖਰੀਦਿਆ ਗਾ, ਤਾਂ ਫਿਰ ਉਹ ਓਬਵੀਅਸ ਗੱਲ ਹੈ ਕਿ ਉਹ ਮਹਿੰਗਾ ਤੇਲ ਖਰੀਦਣਗੇ। ਤੇ ਇਹ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ। 25% ਟੈਰਿਫ ਲਾਇਆ ਸੀ ਟਰੰਪ ਨੇ, ਉਸ ਤੋਂ ਬਾਅਦ 25 ਐਕਸਟਰਾ ਲਾ ਦਿੱਤਾ ਸੀ ਪੈਨਲਟੀ ਦੇ ਤੌਰ ਤੇ, ਤਾਂ ਮਤਲਬ 50% ਟੈਰਿਫ ਹੋ ਗਿਆ ਸੀਗਾ। ਤੇ ਉਹ ਰੈਸਿਪ੍ਰੋਕਲ ਟੈਰਿਫ ਦੀ ਜਿਹੜੀ ਗੱਲ ਟਰੰਪ ਸਾਹਿਬ ਕਰ ਰਹੇ ਸੀਗੇ, ਉਹਦੇ ਤੇ ਉਹਨਾਂ ਨੇ 25% ਦਾ ਹੋਰ ਫਾਈਨ ਲਾ ਕੇ 50% ਕਰਤਾ ਸੀਗਾ। ਹੁਣ ਦੱਸਿਆ ਜਾ ਰਿਹਾ ਹੈਗਾ ਕਿ ਇਰਾਕ, ਸਾਊਦੀ ਅਰਬ, UAE, ਅਮਰੀਕਾ, ਨਾਈਜੀਰੀਆ, ਇਹ ਕਈ ਏਦਾਂ ਦੇ ਕੰਟਰੀਜ਼ ਹੈਗੀਆਂ ਜਿੱਥੋਂ ਇੰਡੀਆ ਤੇਲ ਇੰਪੋਰਟ ਕਰਦਾ ਗਾ। ਅਮਰੀਕਾ ਤੋਂ ਸਿਰਫ 7% ਜਿਹੜਾ ਆਇਲ ਹੈ ਉਹ ਇੰਡੀਆ ਇੰਪੋਰਟ ਹੁੰਦਾ ਵਾ, ਕੱਚਾ ਤੇਲ। ਤੇ ਜੀ। ਦੇਖਦੇ ਹਾਂ ਕਿ ਕਿਵੇਂ ਅੱਗੇ ਚੀਜ਼ਾਂ ਰਹਿਣਗੀਆਂ, ਅੱਗੇ ਕਿਵੇਂ ਕਰਨਗੇ, ਕਿਉਂਕਿ ਰੂਸ ਸਭ ਤੋਂ ਵੱਡਾ ਪਲੇਅਰ ਸੀਗਾ ਇੰਡੀਅਨ ਆਇਲ ਮਾਰਕੀਟ 'ਚ। 37% ਜਿਹੜਾ ਇੰਪੋਰਟ ਸੀਗਾ ਉਹ ਹੁੰਦਾ ਸੀਗਾ, ਪਰ ਇਸ ਵਾਰ ਘੱਟ ਹੋਇਆ ਗਾ। ਠੀਕ ਹੈ। ਸੋ ਸੰਕੇਤ ਇਹ ਲੱਗਦੇ ਆ ਵੀ ਇਹਦਾ ਮਤਲਬ ਇਹ ਆ ਵੀ ਅਮਰੀਕਾ ਦੇ ਨਾਲ ਇਹ ਡੀਲ ਬਣਾਉਣ ਦੇ ਸੰਕੇਤ ਨਜ਼ਰ ਆ ਰਹੇ ਆ, ਵੀ ਇਹ ਟਰੇਡ ਜਿਹੜੀਆਂ ਗੱਲਬਾਤ ਚੱਲਦੀ ਆ, ਇਹ ਤੇਲ ਘਟਾ ਕੇ ਇਸ ਤਰੀਕੇ ਦੇ ਨਾਲ ਇਹ ਲੱਗ ਰਿਹਾ ਵੀ ਇਹ ਡੀਲ ਹੀ ਬਣਾਉਣਾ ਚਾਹੁੰਦੇ ਆ। ਇਹ ਦਿਖਾਉਣਾ ਚਾਹੁੰਦੇ ਆ ਅਮਰੀਕਾ ਨੂੰ ਇਸ ਦੇ ਵਿੱਚ, ਕਿਉਂਕਿ ਵਿੱਚ ਬਿਆਨ ਇਹਨਾਂ ਦੇ ਇਦਾਂ ਦੇ ਵੀ ਆ ਜਾਂਦੇ, ਲੈ ਸਾਨੂੰ ਤਾਂ ਜਿੱਥੋਂ ਸਸਤਾ ਮਿਲਦਾ ਸੀ ਤਾਂ ਉੱਥੋਂ ਹੀ ਜਿੱਦਾਂ ਉਹ ਲਵਾਂਗੇ। ਸੋ ਇਹ ਡੀਲ ਬਣਾਉਣ ਦੇ ਹੀ ਸੰਕੇਤ ਨੇ। ਦੇਖੋ ਇੱਕ ਗੱਲ ਤਾਂ ਇਹ ਹੈ ਕਿ ਅਮਰੀਕਾ ਤੋਂ ਜਿਹੜਾ ਇੰਡੀਆ ਤੇਲ ਖਰੀਦਦਾ ਗਾ, ਉਹ ਜਿੰਨੇ ਬਾਕੀ ਦੇ ਮੁਲਕ ਮੈਂ ਗਣਾਏ ਹੈਗੇ ਉਹਨਾਂ ਤੋਂ ਸਭ ਤੋਂ ਮਹਿੰਗਾ ਹੈਗਾ। ਤਾਂ ਮੈਨੂੰ ਲੱਗਦਾ ਗਾ ਕਿ ਸ਼ਾਇਦ ਮਹਿੰਗਾ ਤੇਲ ਖਰੀਦਣ ਵੱਲ ਤਾਂ ਇੰਡੀਆ ਨਹੀਂ ਵਧੂਗਾ। ਹਾਂ, ਇਹ ਗੱਲ ਜ਼ਰੂਰ ਹੈ ਕਿ ਰੂਸ ਤੇ ਜਿਹੜੀ ਡਿਪੈਂਡੈਂਸ ਹੈ, ਰਸੀਆ ਤੇ ਜਿਹੜੀ ਡਿਪੈਂਡੈਂਸ ਉਹਨੂੰ ਘਟਾਊਗਾ, ਤੇ ਹੋਰ ਜਿਹੜੇ ਦੂਜੇ ਮੁਲਕ ਨੇ ਉਹਨਾਂ ਤੇ ਡਿਪੈਂਡੈਂਸ ਵਧਾਊਗਾ। ਇਹ ਸੰਕੇਤ ਹਜੇ
ਮਿਲ ਰਹੇ ਨੇ। ਮਤਲਬ ਦੇਖਦੇ ਹਾਂ ਕਿ ਅੱਗੇ ਕਿਵੇਂ ਚੀਜ਼ਾਂ ਸੈੱਟ ਬਹਿੰਦੀਆਂ ਨੇ। ਅਮਰੀਕਾ ਦੇ ਆਫੀਸ਼ੀਅਲਸ ਅਤੇ ਇੰਡੀਅਨ ਆਫੀਸ਼ੀਅਲਸ ਵੀ ਆਪਾਂ ਦੇਖ ਰਹੇ ਸੀਗੇ ਕਿ ਪਿਛਲੇ 15 ਦੌਰਾਨ ਹੀ ਦੋ ਵਾਰ ਮਿਲੇ ਸੀਗੇ। ਗੁਪਤ ਮੀਟਿੰਗਾਂ ਸੀਗੀਆਂ, ਪਰ ਹੂੰ, ਹੂੰ। ਦੱਸਿਆ ਜਾ ਰਿਹਾ ਹੈਗਾ ਕਿ ਟਿਊਨਿੰਗ ਬਿਠਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਜੀ, ਜੀ। ਮਨਦੀਪ ਪੁਨੀਆ, ਅਗਲੀ ਜਿਹੜੀ ਆਪਾਂ ਗੱਲ ਵੱਲ ਵੱਧਦੇ ਹਾਂ, ਸੋਨਮ ਵਾਂਗਚੁਕ ਜਿਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਆ, ਉਹਨਾਂ ਦੀ ਪਤਨੀ ਨੇ ਹੁਣ ਸਵਾਲ ਕੀਤਾ ਆ ਕਿ ਭਾਰਤ ਸੱਚਮੁੱਚ ਆਜ਼ਾਦ ਹੈ? ਉਹਨਾਂ ਨੇ ਇਹ ਆਖਿਆ ਹੈ, ਉਹ ਕਹਿੰਦੇ ਆ ਵੀ ਪੁਲਿਸ 3 ਲੱਖ ਲਦਾਖੀਆਂ ਤੇ ਜ਼ੁਲਮ ਕਰ ਰਹੀ ਆ। ਲੇਹ ਹਿੰਸਾ ਦੀ ਮੈਜਿਸਟ੍ਰੇਟ ਜਾਂਚ ਦੇ ਆਦੇਸ਼ ਦਿੱਤੇ ਗਏ ਨਾਲੇ। ਦੇਖੋ, ਇਹ ਲਗਾਤਾਰ ਡਿਬੇਟ ਬਣਿਆ ਹੋਇਆ ਹੈ। 2019 ਚ ਸਟੇਟਹੁੱਡ ਖਤਮ ਕਰ ਦਿੱਤਾ ਗਿਆ ਸੀਗਾ ਜੰਮੂ ਕਸ਼ਮੀਰ ਦਾ। ਲੱਦਾਖ ਜੰਮੂ ਕਸ਼ਮੀਰ ਦਾ ਹਿੱਸਾ ਹੁੰਦਾ ਸੀਗਾ ਤੇ ਲੇਹ ਹੂੰ, ਲੱਦਾਖ ਨੂੰ ਫਿਰ ਅੱਡ ਕਰਕੇ ਉਹਨਾਂ ਨੇ ਯੂਨੀਅਨ ਟੈਰੀਟਰੀ ਬਣਾ ਦਿੱਤੀ ਸੀਗੀ। ਹੁਣ ਆਪਾਂ ਦੇਖ ਰਹੇ ਹਾਂ ਕਿ ਜਿਹੜੀ ਲਗਾਤਾਰ ਇਹ ਗੱਲ ਨਿਕਲ ਕੇ ਆ ਰਹੀ ਹੈ ਕਿ 6 ਸਾਲ ਉਹਨਾਂ ਦੇ ਅੰਦੋਲਨ ਨੂੰ ਹੋ ਚੁੱਕੇ ਨੇ। ਉਹ ਸਟੇਟਹੁੱਡ ਦੀ ਡਿਮਾਂਡ ਕਰ ਰਹੇ ਨੇ। ਸੋਨਮ ਵਾਂਗਚੁਕ ਨੇ ਪੈਦਲ ਯਾਤਰਾ ਵੀ ਕੀਤੀ ਸੀਗੀ, ਪਰ ਹੁਣ ਉਹ ਗਾਂਧੀਵਾਦੀ ਤਰੀਕੇ ਨਾਲ ਫਾਸਟ ਕਰ ਰਹੇ ਸੀਗੇ। ਪਰ ਉੱਥੇ ਨੌਜਵਾਨ ਮੁੰਡਿਆਂ ਨੇ ਜਾ ਕੇ, ਲੱਦਾਖ ਦੇ ਨੌਜਵਾਨ ਮੁੰਡਿਆਂ ਨੇ ਜਾ ਕੇ ਬੀਜੇਪੀ ਦੇ ਦਫ਼ਤਰ ਨੂੰ ਅੱਗ ਲਾ ਦਿੱਤੀ ਸੀਗੀ ਤੇ ਹੂੰ, ਮੌਕੇ ਤੇ 4 ਲੱਦਾਖੀ ਮੁੰਡਿਆਂ ਦੀ ਡੈਥ ਵੀ ਹੋਈ ਹੈ ਪੁਲਿਸ ਦੀ ਗੋਲੀ ਨਾਲ। ਤੇ ਉਸੇ ਨੂੰ ਮੁੱਖ ਰੱਖਦਿਆਂ ਜਿਹੜੀ ਉਹਨਾਂ ਦੀ ਪਤਨੀ ਹੈ ਗੀਤਾਂਜਲੀ, ਉਹਨਾਂ ਨੇ ਟਵਿੱਟਰ ਤੇ ਲਿਖਿਆ ਹੈਗਾ ਕਿ ਕੀ ਭਾਰਤ ਵਾਕਈ ਆਜ਼ਾਦ ਹੈ। ਉਹਨਾਂ ਨੇ ਕਿਹਾ ਕਿ ਤਕਰੀਬਨ 30 ਕਰੋੜ ਭਾਰਤੀਆਂ ਤੇ ਅਤਿਆਚਾਰ ਕਰਨ ਵਾਸਤੇ ਬ੍ਰਿਟਿਸ਼ ਸੈਨਾ ਨੇ 1,35,000 ਜਿਹੜੇ ਇੰਡੀਅਨ ਸਿਪਾਹੀ ਸੀ ਉਹ ਇਸਤੇਮਾਲ ਕੀਤੇ ਸੀਗੇ। ਹੁਣ ਅੱਜ ਦੇ ਟਾਈਮ 3 ਲੱਖ ਲੱਦਾਖੀਆਂ ਤੇ ਅਤਿਆਚਾਰ ਕਰਨ ਵਾਸਤੇ 2400 ਲੱਦਾਖੀ ਪੁਲਿਸੀਆਂ ਦਾ ਇਸਤੇਮਾਲ ਕਰ ਰਹੀ ਹੈ ਤੇ ਦੁਰਉਪਯੋਗ ਕੀਤਾ ਜਾ ਰਿਹਾ ਹੈਗਾ। ਆਪਾਂ ਨੂੰ ਪਤਾ ਹੈ ਕਿ ਜਿਹੜੇ ਉੱਥੇ ਲਗਾਤਾਰ ਰੇਡਾਂ ਚੱਲ ਰਹੀਆਂ ਨੇ, ਤਕਰੀਬਨ 80 ਤੋਂ ਵੱਧ ਨੌਜਵਾਨਾਂ ਨੂੰ ਉੱਥੇ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈਗਾ। 50 ਤੋਂ ਵੱਧ ਜੇਲ੍ਹਾਂ 'ਚ ਭੇਜੇ ਜਾ ਚੁੱਕੇ ਨੇ। ਈਵਨ ਜਿਹੜੇ ਸੋਨਮ ਵਾਂਗਚੁਕ ਹੈਗੇ ਆ, ਉਹਨਾਂ ਨੂੰ ਜੋਧਪੁਰ ਜੇਲ੍ਹ 'ਚ ਸ਼ਿਫਟ ਕੀਤਾ ਗਿਆ ਹੈਗਾ, ਜਿਹੜੇ ਕਿ ਰਾਜਸਥਾਨ 'ਚ ਪੈਂਦੀ ਹੈ। NSA ਉਹਨਾਂ ਤੇ ਲਗਾਇਆ ਗਿਆ ਹੈ। ਜਿਵੇਂ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਤੋਂ ਲੈ ਕੇ ਉਹ ਅਸਮ ਦੀ ਡਿਬਰੂਗੜ੍ਹ ਜੇਲ੍ਹ ਲੈ ਕੇ ਗਏ, NSA ਲਗਾਇਆ ਗਿਆ। ਸੇਮ ਸੋਨਮ ਵਾਂਗਚੁਕ ਨਾਲ ਹੋਇਆ। ਉਹਨਾਂ ਨੂੰ ਲੇਹ ਲੱਦਾਖ ਤੋਂ ਹੂੰ, ਹੂੰ। ਰਾਜਸਥਾਨ ਦੀ ਜੋਧਪੁਰ ਜੇਲ੍ਹ 'ਚ ਸ਼ਿਫਟ ਕੀਤਾ ਗਿਆ ਹੈਗਾ ਤੇ NSA ਲਗਾਇਆ ਗਿਆ ਹੈਗਾ ਤੇ ਉਹਨਾਂ ਨੂੰ ਵੀ ਦੇਸ਼ ਦਰੋਹੀ ਬਣਾਉਣ ਦੀ ਪੂਰੀ ਕੋਸ਼ਿਸ਼ ਚੱਲ ਰਹੀ ਹੈ। ਇਹ ਗੱਲ ਉਹਨਾਂ ਦੀ ਪਤਨੀ ਲਗਾਤਾਰ 2 ਦਿਨ ਦਿੱਲੀ ਵੀ ਸੀਗੇ। ਸਾਡੇ ਨਾਲ ਵੀ ਉਹਨਾਂ ਦੇ ਦੋਸਤਾਂ ਦੀ ਗੱਲਬਾਤ ਹੋ ਰਹੀ ਸੀਗੀ ਤੇ ਉਹ ਲਗਾਤਾਰ ਕੈਂਪੇਨ ਕਰ ਰਹੇ ਨੇ ਕਿ ਉਹਨਾਂ ਦੇ ਪਤੀ ਨੂੰ ਛੱਡਿਆ ਜਾਵੇ। ਤੇ ਦੇਖਦੇ ਹਾਂ ਜਿਹੜੀ ਮੈਜਿਸਟ੍ਰੇਟ ਦੀ ਜਾਂਚ ਦੀ ਗੱਲ ਨਿਕਲ ਕੇ ਆ ਰਹੀ ਹੈ ਕਿ ਲੇਹ ਵਾਇਲੈਂਸ ਤੇ ਮੈਜਿਸਟਰੀਅਲ ਜਿਹੜੀ ਇਨਕੁਆਇਰੀ ਬਿਠਾ ਦਿੱਤੀ ਗਈ ਹੈ। ਹੂੰ, ਜੀ। ਅਗਲੀ ਮਨਦੀਪ ਪੁਨੀਆ, ਗੱਲ ਕਰਦੇ ਹਾਂ ਆਪਾਂ ਛੱਤੀਸਗੜ੍ਹ ਤੇ ਬਿਹਾਰ ਦੇ ਵਿੱਚ ਬਿਜਲੀ ਡਿੱਗਣ ਦੇ ਨਾਲ 7 ਲੋਕਾਂ ਦੀ ਮੌਤ ਹੋਈ ਆ। ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਿੱਚ ਇੱਕ ਦੀ ਮੌਤ ਹੋਈ ਆ। 4 ਦਿਨਾਂ 'ਚ 13 ਰਾਜਾਂ 'ਚ ਤੇਜ਼ ਹਵਾਵਾਂ ਤੇ ਮੀਂਹ ਦੀ ਉਮੀਦ ਵੀ ਨਾਲ ਦੱਸੀ ਜਾ ਰਹੀ ਹੈ। ਇਹ ਕਿਆ ਸੁਣਾਈਆਂ ਨੇ? ਦੇਖੋ, ਇੰਡੀਆ ਦੇ ਵਿੱਚ ਮੌਨਸੂਨ ਨੂੰ ਲੈ ਕੇ ਇਸ ਵਾਰ ਜਿਹੜਾ ਮੌਨਸੂਨ ਪਿਆ ਹੈਗਾ, ਖਾਸੀ ਘਬਰਾਹਟ ਹੈਗੀ ਆ ਕਿਉਂਕਿ ਹੂੰ, ਤਕਰੀਬਨ 15 ਸੂਬੇ ਏਦਾਂ ਦੇ ਰਹੇ ਜਿੱਥੇ ਹੜ੍ਹਾਂ ਦੀ ਮਾਰ ਰਹੀ। ਪੰਜਾਬ ਵੀ ਉਹਨਾਂ 'ਚ ਇੱਕ ਹੈ, ਹਰਿਆਣਾ ਵੀ ਉਹਨਾਂ 'ਚ ਇੱਕ ਹੈ। ਤੇ ਹੁਣ ਇਹ ਨਿਕਲ ਕੇ ਆਇਆ ਸੀਗਾ ਕਿ 20 ਸਤੰਬਰ ਤੋਂ ਬਾਅਦ ਜਿਹੜਾ ਇੰਡੀਅਨ ਮੌਨਸੂਨ ਸੀਗਾ ਉਹ ਸਿਮਟ ਗਿਆ ਸੀਗਾ, ਉਹ ਵਾਪਸ ਜਾ ਰਿਹਾ ਸੀਗਾ। ਪਰ ਖੈਰ ਹੁਣ ਦੁਬਾਰੇ ਤੋਂ ਇਹ ਖਬਰਾਂ ਨੇ ਕਿ 13 ਸੂਬਿਆਂ ਅੰਦਰ ਦੁਬਾਰੇ ਤੋਂ ਅਗਲੇ 4 ਦਿਨ ਮੌਸਮ ਖਰਾਬ ਰਹੂਗਾ। ਲਾਈਟਨਿੰਗ ਹੋਈ ਹੈ, ਬਿਜਲੀ ਡਿੱਗੀ ਹੈ, ਉਸ ਕਰਕੇ 8-9 ਲੋਕਾਂ ਦੀ ਡੈਥ ਹੋਈ ਹੈ ਪੂਰੇ ਮੁਲਕ 'ਚ। 7 ਯੂਪੀ ਬਿਹਾਰ 'ਚ, ਛੱਤੀਸਗੜ੍ਹ ਬਿਹਾਰ 'ਚ ਤੇ ਯੂਪੀ ਅਤੇ MP 'ਚ ਇੱਕ ਜਾਣੇ ਦੀ ਡੈਥ ਹੋਈ ਹੈ। ਹਾਲਾਂਕਿ ਇਹ ਜਿਹੜਾ ਫੋਰਕਾਸਟ ਵੈਦਰ ਫੋਰਕਾਸਟ ਉਹਦੇ 'ਚ ਪੰਜਾਬ ਅਤੇ ਹਰਿਆਣੇ ਦਾ ਨਾਂ ਨਹੀਂ ਸ਼ਾਮਲ ਹੈ ਕਿ ਇਹ ਸੂਬੇ ਬਚੇ ਹੋਏ ਨੇ, ਇਹਨਾਂ 'ਚ ਮੀਂਹ ਨਹੀਂ ਪਊਗਾ। ਪਰ ਬਾਕੀ ਦੇ ਜਿਹੜੇ ਸੈਂਟਰਲ ਇੰਡੀਆ ਦੇ ਸੂਬੇ ਨੇ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਬਿਹਾਰ, ਛੱਤੀਸਗੜ੍ਹ, ਉੱਥੇ ਬੰਗਾਲ ਤੱਕ ਜਿਹੜੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈਗਾ। ਮਨਦੀਪ ਪੁਨੀਆ, ਲਾਈਕ ਇਹ ਹੁਣ ਸਾਰੀਆਂ ਚੀਜ਼ਾਂ ਆ, ਇਹਦੇ ਵਿੱਚ ਲੋਕਾਂ ਦਾ ਉੱਦਾਂ ਯਕੀਨ ਹੈਗਾ ਹੈ ਮੈਟ ਡਿਪਾਰਟਮੈਂਟ ਦੇ ਉੱਤੇ? ਪੰਜਾਬ ਵਾਲਿਆਂ ਨੂੰ ਜਦੋਂ ਇਹ ਦੱਸਿਆ ਗਿਆ, ਜਦੋਂ ਪਾਣੀ ਫਿਰ ਵੀ ਉਹ ਵਧਿਆ, ਛੱਡ ਦਿੱਤਾ ਗਿਆ, ਲੋਕਾਂ ਦਾ ਭਰੋਸਾ ਕਿੰਨਾ ਕੁ ਹੈ ਮੌਸਮ ਵਿਭਾਗ ਦੇ ਉੱਤੇ, ਉਹਨਾਂ ਦੀਆਂ ਇਦਾਂ ਦੀਆਂ ਜਿਹੜੀਆਂ ਗੱਲਾਂ ਦੇ ਉੱਤੇ? ਦੇਖੋ, ਵੈਦਰ ਫੋਰਕਾਸਟਿੰਗ ਤੇ ਇੰਡੀਆ ਦੀ ਓਦਾਂ ਭਰੋਸੇਮੰਦ ਤਾਂ ਨਹੀਂ ਰਹੀ, ਪਰ ਮਤਲਬ ਲੋਕਾਂ ਕੋਲ ਇਸ ਟਾਈਮ ਜਿਹੜਾ ਇੰਨਾ ਨੁਕਸਾਨ ਹੋ ਰਿਹਾ ਹੈਗਾ, ਉਹਨਾਂ ਕੋਲ ਚਾਰਾ ਵੀ ਕੀ ਆਪਸ਼ਨ ਵੀ ਕੋਈ ਨਹੀਂ ਹੈ।
ਉਹਦੀ ਆਪਾਂ ਕਹਿ ਲਈਏ ਕਿ ਸਿਰਫ ਇਹ ਕੰਮ ਉਹੀ ਕਰਦੇ ਨੇ ਤੇ ਉਹਨਾਂ ਨੇ ਹੁਣ ਦੁਬਾਰੇ ਕਿਹਾ ਹੈਗਾ ਕਿ 4 ਦਿਨ ਦਾ ਅਲਰਟ ਜਾਰੀ ਕੀਤਾ ਹੈ, ਤੇ ਅਲਰਟ ਜਾਰੀ ਕੀਤਾ ਤਾਂ ਫਿਰ ਮਤਲਬ ਕਿਸਾਨ ਜਾਂ ਫਿਰ ਲੋਕਲ ਜਿਹੜੇ ਜਿੱਥੇ ਹੜ੍ਹਾਂ ਦੀ ਮਾਰ ਹੈਗੀ ਆ, ਉਹ ਵਿਚਾਰੇ ਕੀ ਕਰਨਗੇ? ਉਹ ਬਸ ਆਪਣੀ ਤਿਆਰੀਆਂ ਹੀ ਕਰਨਗੇ। ਹੂੰ, ਹੂੰ, ਸਰਕਾਰਾਂ ਹੂੰ, ਤਾਂ ਗਾਇਬ ਹੈਗੀਆਂ ਹੀ, ਮਤਲਬ ਲੋਕਾਂ ਨੂੰ ਉਹਨਾਂ ਰੱਬ ਦੇ ਹਵਾਲੇ ਹੀ ਛੱਡਿਆ ਹੋਇਆ ਸਰਕਾਰਾਂ ਨੇ ਤਾਂ ਹੂੰ, ਹੂੰ, ਮਤਲਬ ਇਹ ਆਪਸ਼ਨ ਨਹੀਂ ਹੈ। ਮਤਲਬ ਜੇ ਆਪਾਂ ਕਹਿ ਲਈਏ ਕਿ ਇਸ ਵੈਦਰ ਫੋਰਕਾਸਟਿੰਗ ਤੇ ਯਕੀਨ ਕਰਨ ਤੋਂ ਇਲਾਵੇ ਕੋਈ ਆਪਸ਼ਨ ਹੂੰ। ਲੋਕਾਂ ਕੋਲ ਹੈ ਨਹੀਂ। ਹੈ ਨਹੀਂ ਆ, ਮਜਬੂਰੀ ਆ ਉਹਨਾਂ ਦੀ ਬਣੀ ਹੋਈ ਆ। ਸਰਕਾਰ ਨੇ ਐਸੇ ਹੀ ਗਧੀ ਗੇੜ ਦੇ ਵਿੱਚ ਇਹਨਾਂ ਨੂੰ ਪਾਇਆ ਹੋਇਆ ਸਾਰੇ ਪਾਸੇ। ਹਰਿਆਣਾ ਦੇ ਕਿਸਾਨਾਂ ਨੂੰ ਆਈਐਮਟੀ ਵਿੱਚ ਦਿਲਚਸਪੀ ਨਹੀਂ ਆ। ਪੈਟਰੋਲ ਤੇ ਸਿਰਫ 7,000 ਏਕੜ ਜ਼ਮੀਨ ਰਜਿਸਟਰਡ ਹੈ। ਟੀਚਾ ਇਹਨਾਂ ਦਾ 35,000 ਏਕੜ ਦਾ ਸੀਗਾ। 3 ਜ਼ਿਲ੍ਹਿਆਂ ਵਿੱਚ ਵਿਰੋਧ ਪ੍ਰਦਰਸ਼ਨ ਵੀ ਹੋ ਰਹੇ ਆ। ਦੱਸਿਓ ਜੀ ਕੀ ਆ ਪੂਰਾ ਮਾਜਰਾ? ਜਿਵੇਂ ਲੈਂਡ ਪੂਲਿੰਗ ਪਾਲਿਸੀ ਪੰਜਾਬ 'ਚ ਲੈ ਕੇ ਆਏ ਸੀ, ਐਵੇਂ ਹੀ ਹਰਿਆਣੇ 'ਚ ਵੀ ਇਹ ਕਿਸਾਨਾਂ ਦੀਆਂ ਫਰਟਾਈਲ ਜ਼ਮੀਨਾਂ ਤੇ ਇਹਨਾਂ ਦੀ ਅੱਖ ਹੈਗੀ ਆ। ਇਹ ਇੰਡਸਟਰੀ ਬਣਾਉਣ ਦੇ ਨਾਤੇ, ਇੰਡਸਟਰੀਅਲ ਮਾਡਲ ਟਾਊਨਸ਼ਿਪ ਬਣਾਉਣ ਦੇ ਨਾਤੇ ਹਰਿਆਣੇ ਦੇ ਵਿੱਚ ਕਿਸਾਨਾਂ ਤੋਂ ਜ਼ਮੀਨ ਮੰਗੀ ਗਈ ਸੀਗੀ। ਤਕਰੀਬਨ 35,500 ਏਕੜ ਜ਼ਮੀਨ ਚਾਹੀਦੀ ਸੀ, ਪਰ ਸਿਰਫ ਦੱਸਿਆ ਜਾ ਰਿਹਾ ਹੈਗਾ ਕਿ ਸਿਰਫ ਔਰ ਸਿਰਫ 7,000 ਏਕੜ ਜ਼ਮੀਨ ਦਾ ਰਜਿਸਟ੍ਰੇਸ਼ਨ ਹੋ ਪਾਇਆ ਹੈਗਾ। ਤੇ ਜੀਂਦ ਨੂੰ ਅਤੇ ਪਲਵਲ ਉੱਥੇ ਕਈ ਥਾਵਾਂ ਤੇ ਲੈਂਡ ਐਕੁਜੀਸ਼ਨ ਨੂੰ ਲੈ ਕੇ, ਜ਼ਮੀਨਾਂ ਨੂੰ ਖੋਹਣ ਨੂੰ ਲੈ ਕੇ ਅੰਦੋਲਨ ਚੱਲ ਰਹੇ ਨੇ। ਮੇਵਾਤ ਦੇ ਵਿੱਚ ਤਾਂ ਬਹੁਤ ਜ਼ਿਆਦਾ ਉਗਰ ਹੈਗਾ, ਉੱਥੇ ਤਾਂ ਜਿਹੜੀ ਸਰਕਾਰ ਹੈ ਉਹ ਜ਼ਬਰਦਸਤੀ ਕਬਜ਼ਾ ਵੀ ਲੈਣਾ ਚਾਹ ਰਹੀ ਹੈ। ਅੰਬਾਲੇ ਦੇ ਵਿੱਚ, ਜੀਂਦ ਦੇ ਵਿੱਚ, ਰਵਾੜੀ ਦੇ ਵਿੱਚ, ਮੇਵਾਤ ਦੇ ਵਿੱਚ ਏਦਾਂ ਦੇ ਜ਼ਿਲ੍ਹੇ ਨੇ ਜਿੱਥੇ ਆਈਐਮਟੀ ਬਣਾਉਣਾ ਚਾਹੁੰਦੀ ਹੈ ਸਰਕਾਰ, ਮੌਕੇ ਦੀ ਹਕੂਮਤ, ਪਰ ਕਿਸਾਨ ਰਾਜੀ ਨਹੀਂ ਹੈਗਾ। ਕਿਸਾਨਾਂ ਨੂੰ ਲੱਗਦਾ ਹੈਗਾ ਕਿ ਉਹਨਾਂ ਦੀ ਜਿਹੜੀ ਜ਼ਮੀਨਾਂ ਨੇ ਉਹਨਾਂ ਦਾ ਮੁੱਲ ਵੱਧ ਹੈ, ਪਰ ਇਹ ਇੰਡਸਟਰੀ ਦੇ ਨਾਤੇ ਸਾਡੇ ਇੱਥੋਂ ਧੱਕੇ ਨਾਲ ਖੋਹਣਾ ਚਾਹੁੰਦੇ ਨੇ। ਉਹਦੇ ਉਲਟ ਹਰਿਆਣੇ 'ਚ ਅੰਦੋਲਨ ਚੱਲ ਰਹੇ ਨੇ। ਪੰਜਾਬ 'ਚ ਥੋੜੇ ਵੱਡੇ ਲੈਵਲ ਦੇ ਅੰਦੋਲਨ ਸੀਗੇ, ਹਰਿਆਣੇ 'ਚ ਪੋਕੇਟਸ 'ਚ ਆਪਾਂ ਨੂੰ ਇਹ ਆਈਐਮਟੀਜ਼ ਦੇ ਖਿਲਾਫ ਅੰਦੋਲਨ ਦੇਖਣ ਨੂੰ ਮਿਲ ਰਹੇ ਨੇ। ਅੱਛਾ ਮਨੀਪੁਰੀਆ, ਇਹ ਦੱਸਿਓ ਵੀ ਕੀ ਕਿਸਾਨ ਜੋ ਕਿਸਾਨ ਜਦੋਂ ਕਰਦੇ ਆਪਣੇ ਗਵਾਂਢੀ ਸੂਬੇ, ਜਿੱਦਾਂ ਆਪਾਂ ਲੈਂਡ ਪੂਲਿੰਗ ਦੀ ਗੱਲ ਕਰਦੇ ਵੀ, ਉਹ ਆਪਾਂ ਇਹ ਦੇਖਿਆ ਕਿ ਉੱਥੋਂ ਦੀ ਗਵਾਂਢੀ ਸੂਬਾ ਹੁਣ ਹਰਿਆਣੇ ਵਾਲੇ ਸਮਝਦੇ ਨਹੀਂ ਆ ਵੀ ਕਿਸਾਨ ਆਪਣੀ ਜਿਹੜੀ ਇੰਨੀ ਉਪਜਾਊ ਜ਼ਮੀਨ ਆ, ਬੇਸ਼ਕੀਮਤੀ ਆ, ਮਤਲਬ ਜਿਸ ਦਾ ਕੋਈ ਮੁੱਲ ਨਹੀਂ ਆ, ਉਹਨੂੰ ਨਹੀਂ ਵੇਚਣਾ ਚਾਹੁੰਦੀ, ਜਿਸ ਦੇ ਉੱਤੇ ਉਹ ਪੂਰੀ ਤਰ੍ਹਾਂ ਉਹਨਾਂ ਦੇ ਪਰਿਵਾਰ ਡਿਪੈਂਡੈਂਟ ਨੇ, ਉਹ ਫਿਰ ਵੀ ਇਦਾਂ ਦੀਆਂ ਚੀਜ਼ਾਂ ਲੈ ਕੇ ਆਉਂਦੇ ਆ। ਮਤਲਬ ਇਹਨਾਂ ਦੇ ਪਿੱਛੇ ਟੀਚਾ ਕੀ ਹੁੰਦਾ ਆ, ਸੋਚ ਕੀ ਹੁੰਦੀ ਆ, ਜਦੋਂ ਉਹਨਾਂ ਨੂੰ ਪਤਾ ਆ ਵੀ ਭਾਰਤ ਦੇ ਵਿੱਚ, ਪੰਜਾਬ 'ਚ ਆਪਾਂ ਦੇਖਿਆ, ਹੁਣ ਹਰਿਆਣੇ ਦੇ ਵਿੱਚ ਵੀ ਜ਼ਮੀਨਾਂ ਦੇ ਨਾਲ ਪ੍ਰੇਮ ਇੰਨੇ ਜੁੜੇ ਆ, ਪਰ ਫਿਰ ਵੀ ਇਦਾਂ ਦੀਆਂ ਚੀਜ਼ਾਂ ਲਈ ਆਉਂਦੇ ਨੇ। ਦੇਖੋ, ਬੇਸਿਕਲੀ ਇੰਡੀਆ ਦੀ ਜੇ ਅੱਜ ਦੇ ਟਾਈਮ ਤੁਸੀਂ ਇਕਨੋਮਿਕ ਪਾਲਿਸੀ ਦੇਖੋਗੇ ਤਾਂ ਉਹਨਾਂ ਦਾ ਮੰਨਣਾ ਹੈਗਾ ਕਿ ਅਸੀਂ ਪਿੰਡਾਂ ਤੋਂ ਲੋਕ ਮੂਵ ਕਰਾਣੇ ਨੇ, ਉਹ ਸ਼ਹਿਰਾਂ ਵੱਲ ਵਧਣ ਤੇ ਹੂੰ, ਸ਼ਹਿਰਾਂ 'ਚ ਹੂੰ। ਆਉਣ। ਮਤਲਬ ਇੱਕ ਜਿਹੜੀ ਐਗਰੀਕਲਚਰ ਹਾਊਸਹੋਲਡ ਹੁੰਦਾ ਗਾ ਇੱਕ, ਉਹਦੇ ਤੋਂ ਉਹਨਾਂ ਨੇ ਲੋਕਾਂ ਨੂੰ ਕੱਢਣਾ ਗਾ ਤੇ ਇੰਡਸਟਰੀਅਲ ਐਕਟੀਵਿਟੀ 'ਚ ਪਾਉਣਾ ਗਾ। ਇਹ ਬਹੁਤ ਸਾਰੇ ਏਦਾਂ ਦੇ ਟਾਰਗੇਟ ਇੰਡੀਅਨ ਜਿਹੜੇ ਆਪਾਂ ਕਹਿ ਲਈਏ ਕਿ ਨੀਤੀ ਬਣਾਉਣ ਵਾਲੇ ਲੋਕ ਹੈ, ਪਾਲਿਸੀ ਮੇਕਿੰਗ ਵਾਲੇ ਜਿਹੜੇ ਲੋਕ ਹੈਗੇ, ਉਹਨਾਂ ਨੇ ਸਿਰਜੇ ਹੋਏ ਨੇ। ਉਹਨਾਂ ਦੇ ਅਨੁਸਾਰ ਇਹ ਚੀਜ਼ਾਂ ਚੱਲਦੀਆਂ ਨੇ। ਅਗਲੇ ਇਹ ਚੀਜ਼ਾਂ ਲੈ ਕੇ ਚੱਲ ਰਹੇ ਨੇ ਕਿ ਅਸੀਂ ਇਕਨੋਮਿਕ ਜ਼ੋਨ ਬਣਾਵਾਂਗੇ, ਆਈਐਮਟੀਜ਼, ਇੰਡਸਟਰੀਅਲ ਟਾਊਨਸ਼ਿਪਸ ਬਣਾਵਾਂਗੇ, ਉੱਥੇ ਅਸੀਂ ਮੈਨੂਫੈਕਚਰਿੰਗ ਨੂੰ ਅਟਰੈਕਟ ਕਰਾਂਗੇ। ਪਰ ਜਿਹੜੇ ਡਾਟਾ ਹੈਗੇ ਆ ਉਹ ਕੁਝ ਹੋਰ ਕਹਿੰਦੇ ਨੇ। ਜਿਵੇਂ ਇਹਨਾਂ ਨੇ ਇੱਕ ਇੰਡਸਟਰੀਅਲ ਕੋਰੀਡੋਰ ਡਿਵੈਲਪ ਕੀਤਾ ਸੀ, ਦਿੱਲੀ ਮੁੰਬਈ ਇੰਡਸਟਰੀਅਲ ਕੋਰੀਡੋਰ ਠੀਕ ਕੋਰੀਡੋਰ ਹੈ। ਉਹਦੇ ਤੇ ਇਹਨਾਂ ਨੇ ਕਈ ਸਾਰੇ ਸ਼ਹਿਰਾਂ ਨੂੰ ਸ਼ਹਿਰਾਂ ਦੇ ਵਿੱਚ ਆਈਐਮਟੀਜ਼ ਡਿਵੈਲਪ ਕੀਤੀਆਂ ਸੀ, ਪਰ ਕਿਸੇ ਵੀ ਸ਼ਹਿਰ ਦੀ ਆਈਐਮਟੀ ਅੱਜ ਤੱਕ ਡਿਵੈਲਪ ਨਹੀਂ ਹੋ ਪਾਈ ਹੈ। ਇੱਥੇ ਇੰਡੀਆ 'ਚ ਮੈਨੂਫੈਕਚਰਿੰਗ ਵੀ ਘਟ ਰਹੀ ਹੈਗੀ ਆ। ਇਸ ਵਾਰ ਸਿਰਫ ਜੇ ਆਪਾਂ ਮੌਕੇ ਦੇ ਜੇ ਡਾਟਾ ਦੇਖਾਂਗੇ, ਉਹਦੇ ਵਿੱਚ ਵੀ ਬਹੁਤ ਸਾਰਾ ਆਪਾਂ ਨੂੰ ਸਮਝ ਆ ਜਾਊਗਾ ਕਿ ਇੰਡੀਆ ਮਤਲਬ ਬੇਸਿਕ ਚੀਜ਼ਾਂ ਵੀ ਨਹੀਂ ਬਣਾ ਪਾ ਰਿਹਾ, ਨਾ ਤਾਂ ਚਿਪ ਬਣਾ ਪਾ ਰਿਹਾ ਹੈਗਾ, ਨਾ ਇੰਡੀਆ ਹੂੰ, 'ਚ ਮੈਨੂਫੈਕਚਰਿੰਗ ਵੱਧ ਰਹੀ ਹੈ। ਠੀਕ ਹੈ ਕਿ ਕੁਝ ਜਿਹੜੀ ਕਾਰ ਬਣਾਉਣ ਵਾਲੀਆਂ ਜਿਹੜੀਆਂ ਕੰਪਨੀਆਂ ਨੇ, ਜਿਨ੍ਹਾਂ ਨੂੰ ਏਸ਼ੀਅਨ ਮਾਰਕੀਟ ਵਾਸਤੇ ਕਾਰ ਬਣਾਉਣੀਆਂ ਪੈਂਦੀਆਂ ਨੇ, ਅਫਰੀਕਨ ਮਾਰਕੀਟਸ ਵਾਸਤੇ ਕਾਰ ਬਣਾਉਣੀਆਂ ਪੈਂਦੀਆਂ ਨੇ, ਉਹ ਮਾੜਾ ਮੋਟਾ ਇੱਧਰ ਆਪਣਾ ਕੰਮ ਕਰ ਲੈਂਦੀਆਂ ਨੇ। ਬਾਕੀ ਮੈਨੂਫੈਕਚਰਿੰਗ ਇੰਡਸਟਰੀ ਤੋਂ ਗਾਇਬ ਹੈ। ਤੁਸੀਂ ਇਕੱਲੀ ਆਈਐਮਟੀਜ਼ ਡਿਵੈਲਪ ਕਰਕੇ ਕੀ ਕਰ ਲਓਗੇ ਜਦੋਂ ਤੱਕ ਕੰਪਨੀਆਂ ਇੱਥੇ ਮੈਨੂਫੈਕਚਰ ਕਰਨ ਵਾਸਤੇ ਇੰਟਰਸਟਿਡ ਹੀ ਨਹੀਂ ਹੈ? ਤਾਂ ਇਹ ਇੱਕ ਵੱਡਾ ਸਵਾਲ ਹੈ। ਮਤਲਬ ਮੈਨੂੰ ਲੱਗਦਾ ਗਾ ਕਿ ਜੇ ਲੋੜ ਹੈਗੀ ਆ ਤਾਂ ਠੀਕ ਹੈ ਕਿ ਇੰਡਸਟਰੀ ਨੂੰ ਡਿਵੈਲਪ ਕਰਨ ਦਿੱਤਾ ਜਾਵੇ। ਪਹਿਲਾਂ ਹੀ ਤੁਹਾਡੀ ਬਹੁਤ ਸਾਰੀਆਂ ਆਈਐਮਟੀਜ਼ ਜਿਹੜੀਆਂ ਹੈਗੀਆਂ, ਬਹੁਤ ਸਾਰੇ ਜਿਹੜੇ ਤੁਸੀਂ ਇੰਡਸਟਰੀਅਲ ਟਾਊਨਸ਼ਿਪ ਡਿਵੈਲਪ ਕੀਤੀਆਂ ਸੀਗੀਆਂ, ਉਹ ਤਾਂ ਉਹਨਾਂ ਨੂੰ ਤਾਂ ਭਰ ਲਿਓ ਪਹਿਲੇ ਜਾ ਕੇ। ਉਹ ਤਾਂ ਖਾਲੀ ਪਈਆਂ ਨੇ। ਇੱਥੇ ਤੁਸੀਂ ਹੋਰ ਜ਼ਮੀਨ ਲੈ ਕੇ ਉਹਨਾਂ ਕਿਸਾਨਾਂ ਨਾਲ ਧੱਕਾ ਕਰਕੇ ਕੀ ਕਰ ਲਓਗੇ? ਇਹ ਇੱਕ ਹੂੰ, ਸਵਾਲ ਗਲਤ ਹੈ ਹੀ। ਹੂੰ।
ਬਣਨਾ ਇਹ ਚਾਈਨਾ ਚਾਹੁੰਦੇ ਆ ਜਾਂ ਚਾਈਨਾ ਨੂੰ ਟੱਕਰ ਦੇਣਾ ਚਾਹੁੰਦੇ ਆ, ਪਰ ਹੁਣ ਦੀ ਵਿਦੇਸ਼ ਨੀਤੀ ਦੇ ਵਿੱਚ ਤੇ ਚਾਈਨਾ ਦੇ ਪੈਰਾਂ 'ਚ ਜਾ ਕੇ ਬੈਠੇ ਆ। ਸੋ ਸਮਝ ਨਹੀਂ ਆਉਂਦੀ ਵੀ ਕਰਨਾ ਕੀ ਹੈਗਾ ਆ। ਤੇ ਇਹਨਾਂ ਦੀਆਂ ਪਾਲਿਸੀਆਂ ਕੁਛ ਨੇ ਤੇ ਅੰਦਰ ਖਾਤੇ ਕੁਛ ਆ। ਲੋਕਾਂ ਨੂੰ ਬੇਸਿਕਲੀ ਰੁਜ਼ਗਾਰ ਦੇ ਉੱਤੇ ਇਹ ਲਾਉਣਾ ਚਾਹੁੰਦੇ ਆ ਵੀ ਆਪਣੇ ਬਲਬੂਤੇ ਦੇ ਉੱਤੇ ਇਹ ਕਮਾਈਆਂ ਕਰਨ ਜੋਗੇ ਨਾ ਹੋਣ ਤੇ ਸਾਨੂੰ ਬੇਸਿਕਲੀ ਅੱਖਾਂ ਜਿਹੜੀਆਂ ਉਹ ਨਾ ਦਿਖਾ ਸਕਣ ਤੇ ਸਾਡੇ ਟੁਕੜਿਆਂ ਦੇ ਉੱਤੇ ਪਲਣ। ਸੋ ਇਹ ਸਿਚੁਏਸ਼ਨ ਦੇ ਵੱਲ ਨੂੰ ਜਿਹੜਾ ਉਹ ਘੱਲ ਰਹੇ ਆ। ਪਰ ਲੋਕ ਸਿਆਣੇ ਨੇ, ਆਪਾਂ ਉਮੀਦ ਕਰਦੇ ਹਾਂ ਵੀ ਇਦਾਂ ਹੀ ਜਿਹੜੇ ਉਹ ਸਿਆਣੇ ਰਹਿਣਗੇ ਤੇ ਇਹੋ ਜਿਹੀਆਂ ਬੇਫਜ਼ੂਲ ਪਾਲਿਸੀਆਂ ਦੇ ਉਲਟ ਜਿਹੜੇ ਉਹ ਹਮੇਸ਼ਾ ਖੜਦੇ ਰਹਿਣਗੇ। ਮਨਦੀਪ ਪੁਨੀਆ ਜੀ, ਅਗਲੀ ਆਪਾਂ ਗੱਲ ਕਰਦੇ ਹਾਂ RSS ਦੇ 100 ਸਾਲ। ਕਿਵੇਂ ਦੇਖਦੇ ਹੋ ਇਹ 100 ਸਾਲਾਂ ਦਾ ਇਹਨਾਂ ਦਾ ਸਫ਼ਰ? ਅੱਜ ਦੁਸਹਿਰਾ ਹੈ, ਵਿਜੈ ਦਸ਼ਮੀ ਜਿਹਨੂੰ ਹਿੰਦੀ ਚ ਕਹਿੰਦੇ ਆ। ਤੇ ਦੁਸਹਿਰੇ ਨੂੰ 1925 ਚ 1925 ਚ 1925 ਨਾਗਪੁਰ ਦੇ ਵਿੱਚ ਇਸ ਆਰਗੇਨਾਈਜੇਸ਼ਨ ਦੀ ਨੀਂਹ ਧਰੀ ਗਈ ਸੀਗੀ। ਉਸ ਤੋਂ ਲੈ ਕੇ ਅੱਜ ਤੱਕ 100 ਸਾਲ ਇਸ ਆਰਗੇਨਾਈਜੇਸ਼ਨ ਦੇ ਹੋ ਰਹੇ ਨੇ। ਅੱਜ RSS ਦੇ ਮੁਖੀ ਜਿਹੜੇ ਮੋਹਨ ਭਾਗਵਤ ਹੈਗੇ ਆ, ਉਹਨਾਂ ਨੇ ਅੱਜ ਭਾਸ਼ਣ ਵੀ ਕੀਤਾ ਹੈਗਾ ਤੇ ਅੱਜ ਥਾਂ ਥਾਂ ਤੇ ਇਹਨਾਂ ਨੇ ਆਪਣੇ ਮਾਰਚ ਵਗੈਰਾ ਵੀ ਕੱਢੇ ਹੈਗੇ ਆ, ਜਿੱਥੇ ਖਾਸ ਕਰ ਹਿੰਦੀ ਬੋਲਦੇ ਇਲਾਕਿਆਂ 'ਚ ਤਾਂ ਇਹਨਾਂ ਦੀ ਠੀਕ ਠਾਕ ਪ੍ਰੈਜ਼ੈਂਸ ਅੱਜ ਇਹਨਾਂ ਨੇ ਸ਼ੋਅ ਕੀਤੀ ਹੈਗੀ ਆ। ਬੇਸਿਕਲੀ 1925 ਚ ਡਾਕਟਰ ਏਡਗਵਾਰ ਨਾਂ ਦਾ ਇੱਕ ਸ਼ਖਸ ਸੀਗਾ ਜਿਹਨੇ ਇਸ ਆਰਗੇਨਾਈਜੇਸ਼ਨ ਦੀ ਨੀਂਹ ਧਰੀ ਸੀ। ਕਿ ਉਹਦੇ 'ਚ ਜਿਹੜਾ ਸਾਵਰਕਰ ਹੈ, ਸਾਵਰਕਰ ਦਾ ਵੱਡਾ ਭਰਾ ਬਾਬਾ ਰਾਓ ਸਾਵਰਕਰ, ਉਹ ਵੀ ਸ਼ਾਮਲ ਸਨ। ਤੇ ਦੱਸਿਆ ਜਾਂਦਾ ਕਿ ਉਸ ਟਾਈਮ ਤੇ ਜਿਹੜੇ ਇੱਕ ਸੀਨੀਅਰ ਆਗੂ ਸੀਗੇ ਹਿੰਦੂਤਵਾ ਦੇ, ਡਾਕਟਰ ਮੁੰਜੇ, ਉਹਨਾਂ ਨੇ ਇਹਨਾਂ ਨੂੰ ਪੁਸ਼ ਕੀਤਾ ਸੀਗਾ। ਤੇ 1923 ਚ ਜਿਹੜਾ ਸਾਵਰਕਰ ਸੀ, ਉਹਨਾਂ ਨੇ ਕਿਤਾਬ ਲਿਖੀ ਸੀ ਹਿੰਦੂਤਵਾ। ਉਹਦੀ ਆਈਡੀਓਲੋਜੀ ਤੋਂ ਪ੍ਰਭਾਵਿਤ ਹੋ ਕੇ ਹੀ RSS ਦੀ ਨੀਂਹ ਰੱਖੀ ਗਈ ਸੀ। ਉਸ ਟਾਈਮ ਬ੍ਰਿਟਿਸ਼ਰਸ ਦੇ ਉਲਟ ਆਪਾਂ ਕਹਿ ਲਈਏ ਕਿ ਇੱਕ ਪੂਰਾ ਕਲੋਨੀਅਲਿਜ਼ਮ ਦੇ ਉਲਟ ਇੱਕ ਅੰਦੋਲਨ ਚੱਲ ਰਿਹਾ ਸੀਗਾ ਇੰਡੀਆ ਦੇ ਵਿੱਚ। ਉਹਦੇ 'ਚ ਹਿੰਦੂ, ਮੁਸਲਮਾਨ, ਸਿੱਖ, ਈਸਾਈ ਸਾਰੇ ਸ਼ਾਮਲ ਸਨ। ਤੇ ਇੱਥੇ ਅੰਦੋਲਨਕਾਰੀ ਬਹੁਤ ਗਾਂਧੀ ਤੋਂ ਲੈ ਕੇ ਭਗਤ ਸਿੰਘ, ਇੱਕ ਵੱਡੀ ਲੰਬੀ ਫਹਿਰਿਸਤ ਹੈਗੀ ਆ ਜਿੱਥੇ ਜਿਹੜੇ ਲੋਕ ਆਜ਼ਾਦੀ ਵਾਸਤੇ ਲੜ ਰਹੇ ਸੀਗੇ। ਪਰ RSS ਨੇ ਇਹ ਤੈਅ ਕੀਤਾ ਕਿ ਉਹ ਆਜ਼ਾਦੀ ਦੀ ਲੜਾਈ 'ਚ ਸ਼ਾਮਲ ਨਹੀਂ ਹੋਣਗੇ। ਈਵਨ ਸਾਵਰਕਰ ਨੇ ਜਿਹੜੀ ਆਪਣੀ ਮਰਸੀ ਪਟੀਸ਼ਨਸ ਲਿਖੀਆਂ, ਮਤਲਬ ਪਹਿਲਾਂ ਇਹ ਲੋਕ ਜਿਹੜੇ ਜਿਵੇਂ ਡਾਕਟਰ ਏਡਗਵਾਰ ਹੋ ਗਏ ਜਿਨ੍ਹਾਂ ਨੇ RSS ਬਣਾਈ, ਤੇ ਸਾਵਰਕਰ, ਇਹ ਸਾਰੇ ਵੀ ਆਜ਼ਾਦੀ ਦੇ ਅੰਦੋਲਨ 'ਚ ਸ਼ਾਮਲ ਸਨ। ਪਰ ਜਦੋਂ ਇਹਨਾਂ ਨੂੰ ਜੇਲਾਂ ਹੋਈਆਂ, ਉਸ ਤੋਂ ਬਾਅਦ ਜਦੋਂ ਇਹ ਜੇਲਾਂ ਤੋਂ ਬਾਹਰ ਆਏ, ਇਹਨਾਂ ਨੇ ਸਾਰਾ ਕੁਝ ਛੱਡ ਦਿੱਤਾ। ਸਾਵਰਕਰ ਨੇ ਤਾਂ 6 ਮਰਸੀ ਪਟੀਸ਼ਨਸ ਲਿਖੀਆਂ ਅੰਗਰੇਜ਼ਾਂ ਨੂੰ ਤੇ ਕਿਹਾ ਕਿ ਮੈਂ ਤੁਹਾਡੀ ਸੇਵਾ ਕਰਨਾ ਚਾਹੁੰਦਾ ਹਾਂ, ਮੇਰੇ ਤੋਂ ਗਲਤੀ ਹੋ ਗਈ ਅੰਦੋਲਨ 'ਚ ਸ਼ਾਮਲ ਹੋ ਕੇ, ਅੱਗੇ ਤੋਂ ਮੈਂ ਇਸ ਕਿਸਮ ਦਾ ਕੋਈ ਅੰਦੋਲਨ ਨਹੀਂ ਕਰਾਂਗਾ। ਫਿਰ ਸਾਵਰਕਰ ਨੂੰ ਛੱਡਿਆ ਗਿਆ। ਏਡਗੇਵਾਰ 1 ਸਾਲ ਜੇਲ੍ਹ 'ਚ ਰਹੇ ਸੀਗੇ। ਜੇਲ੍ਹ 'ਚ ਉਹਨਾਂ ਦੀ ਜਿਹੜਾ ਬ੍ਰਿਟਿਸ਼ ਜੇਲਰ ਸੀਗਾ, ਉਹਦੇ ਨਾਲ ਦੋਸਤੀ ਹੋ ਗਈ ਸੀਗੀ। ਜਦੋਂ ਬਾਹਰ ਨਿਕਲੇ ਤਾਂ ਉਹਨਾਂ ਦਾ ਵਜ਼ਨ ਵਧਿਆ ਹੋਇਆ ਸੀਗਾ। ਜਦਕਿ ਆਪਾਂ ਨੂੰ ਪਤਾ ਹੈ ਕਿ ਜਦੋਂ ਕੈਦ ਬਾ ਮੁਸ਼ੱਕਤ ਹੁੰਦੀ ਹੈ, ਯਾਨੀ ਕਿ ਜਦੋਂ ਜੇਲ੍ਹ ਇਸ ਕਿਸਮ ਦੀ ਦਿੱਤੀ ਜਾਂਦੀ ਹੈ ਕਿ ਤੁਹਾਨੂੰ ਉੱਥੇ ਅੰਦਰ ਲੇਬਰ ਕਰਨਾ ਪੈਂਦਾ ਗਾ, ਤੇ ਫਿਰ ਚੱਕੀ ਜਿਹਨੂੰ ਆਪਾਂ ਚੱਕੀ ਚਲਾਉਣਾ। ਚਲਾਉਣਾ ਕਹਿੰਦੇ ਆ, ਉਹ ਕੈਦ ਦਿੱਤੀ ਗਈ ਸੀ ਹੇਡਗੇਵਾਰ ਸਾਹਿਬ ਨੂੰ, ਜਿਨ੍ਹਾਂ ਨੇ RSS ਬਣਾਈ ਸੀ, ਫਾਊਂਡਰ ਆਫ RSS। ਪਰ ਉਹਨਾਂ ਦਾ ਵਜ਼ਨ ਵੱਧ ਕੇ ਨਿਕਲਿਆ। ਇਸ ਦਾ ਮਤਲਬ ਇਹ ਸੀਗਾ ਕਿ ਉਹਨਾਂ ਨੇ ਉਹ ਸਾਰਾ ਕੰਮ ਨਹੀਂ ਕੀਤਾ ਤੇ ਉਹਨਾਂ ਦੀ ਯਾਰੀ ਪੈ ਗਈ ਸੀ ਅੰਗਰੇਜ਼ਾਂ ਨਾਲ ਉੱਥੋਂ ਹੀ। ਤੇ ਉਸ ਤੋਂ ਬਾਅਦ ਉਹਨਾਂ ਨੇ ਇਹ ਸਿਰਜਣ ਦੀ ਕੋਸ਼ਿਸ਼ ਕੀਤੀ ਕਿ ਅਸਲੀ ਲੜਾਈ ਬ੍ਰਿਟਿਸ਼ਰਸ ਦੇ ਖਿਲਾਫ ਨਹੀਂ, ਬਲਕਿ RSS ਨੇ ਸਿਰਜਣ ਦੀ ਕੋਸ਼ਿਸ਼ ਕੀਤੀ ਕਿ ਅਸਲੀ ਲੜਾਈ ਤਾਂ ਮੁਸਲਮਾਨਾਂ ਦੇ ਉਲਟ ਹੈ। ਇਹ ਜਿਹੜਾ ਮੁਲਕ ਹੈ ਹਿੰਦੂਆਂ ਦਾ ਹੈ, ਹਿੰਦੂ ਰਾਸ਼ਟਰ ਹੈ, ਤੇ ਅਸਲੀ ਲੜਾਈ ਹਿੰਦੂ ਰਾਸ਼ਟਰ ਬਣਾਉਣ ਦੀ ਹੈ, ਨਾ ਕਿ ਅੰਗਰੇਜ਼ਾਂ ਨੂੰ ਇੱਥੋਂ ਭਜਾਉਣ ਦੀ। ਤੇ ਫਿਰ ਉਹਨਾਂ ਨੇ ਸਾਰਾ ਉੱਥੇ ਸ਼ਾਖਾਵਾਂ ਮਹਾਰਾਸ਼ਟਰ ਦੇ ਵਿੱਚ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਤੇ ਪੇਸ਼ਵਾਈ ਝੰਡਾ ਸੀਗਾ ਜਿਹੜਾ ਕਿ ਬਾਹਮਣਾ ਦਾ, ਮਹਾਰਾਸ਼ਟਰੀਅਨ ਬ੍ਰਾਹਮਣਾਂ ਦਾ ਜਿਹੜਾ ਝੰਡਾ ਹੁੰਦਾ ਗਾ, ਉਹ ਇਹਨਾਂ ਨੇ ਆਪਣਾ ਮੁੱਖ ਝੰਡਾ ਰੱਖਿਆ। ਆਈਡੀਓਲੋਜੀ ਇਹਨਾਂ ਦੀ ਜਿਹੜੀ ਸੀਗੀ, ਜਿਹੜੇ ਡਾਕਟਰ ਮੁੰਜੇ ਸੀ ਉਹ ਮੁਸੋਲਿਨੀ ਕੋਲ ਵੀ ਜਾ ਕੇ ਆਏ ਸੀਗੇ, ਹਿਟਲਰ ਕੋਲ ਵੀ ਜਾ ਕੇ ਆਏ ਸੀ, ਤੇ ਉਸੇ ਦੇ ਪੂਰੇ ਉਹਨਾਂ ਦੀ ਚੀਜ਼ਾਂ ਨੂੰ ਹੀ ਸਮਝ ਕੇ ਇਹਨਾਂ ਨੇ ਇੱਥੇ ਪ੍ਰਾਈਵੇਟ ਮਿਲੀਸ਼ੀਆ ਵਰਗਾ ਇਹ ਸੰਗਠਨ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਇਹਦਾ ਡਰੈਸ ਕੋਡ ਲਾਗੂ ਕੀਤਾ ਗਿਆ, ਖਾਕੀ ਨਿੱਕਰ, ਸਫੇਦ ਸ਼ਰਟ, ਉੱਤੇ ਟੋਪੀ, ਥੱਲੇ ਕਾਲੇ ਬੂਟ, ਇਹ ਇਹਨਾਂ ਦਾ ਡਰੈਸ ਕੋਡ ਹੁੰਦਾ ਸੀਗਾ। ਪਰੇਡ ਮਾਰਚ ਵਗੈਰਾ ਵੀ ਕਰਦੇ ਸੀਗੇ, ਲਾਠੀ ਚਲਾਉਣਾ ਸਿਖਾਉਂਦੇ ਸੀਗੇ। ਪਹਿਲਾਂ ਇਹਨਾਂ ਨੇ ਸਿਰਫ ਔਰ ਸਿਰਫ ਜਿਹੜੇ ਸਕੂਲੀ ਬੱਚੇ ਤੇ ਕਾਲਜਾਂ ਦੇ ਬੱਚੇ ਟਾਰਗੇਟ ਕੀਤੇ। ਉਹਨਾਂ ਨੂੰ ਸ਼ਾਮ ਨੂੰ ਖੇਡਾਂ ਖਿਡਾਉਣ ਦੇ ਨਾਂ ਤੇ ਇਹਨਾਂ ਨੇ ਸ਼ਾਖਾਵਾਂ ਲਾਉਣੀਆਂ ਸ਼ੁਰੂ ਕੀਤੀਆਂ ਸੀਗੀਆਂ। ਤੇ ਇੱਕ ਬਾਰ-ਬਾਰ ਸਵਾਲ ਆਏ, ਈਵਨ ਜਿਹੜੇ ਸੁਭਾਸ਼ ਚੰਦਰ ਬੋਸ ਸੀਗੇ, ਜਿਹੜੇ ਇਹਨਾਂ ਦੇ ਖਿਲਾਫ, ਅੰਗਰੇਜ਼ਾਂ ਦੇ ਖਿਲਾਫ ਲੜ ਰਹੇ ਸੀ,
ਉਹਨਾਂ ਨੇ ਵੀ ਆਪਣਾ ਦੂਤ ਭੇਜਿਆ ਸੀਗਾ ਡਾਕਟਰ ਏਡਗਵਾਰ ਕੋਲ, ਤੇ ਉਹਨਾਂ ਨੂੰ ਇਹ ਪੁੱਛਣ ਵਾਸਤੇ ਕਿ ਕੀ ਤੁਸੀਂ ਸਾਡੇ ਨਾਲ ਆਜ਼ਾਦੀ ਦੇ ਅੰਦੋਲਨ 'ਚ ਸ਼ਾਮਲ ਹੋ ਸਕਦੇ ਹੋ। ਤੇ ਡਾਕਟਰ ਏਡਗਵਾਰ ਹੋਰਾਂ ਨੇ ਕੋਈ ਸਿੱਧਾ ਜਵਾਬ ਦੇਣ ਦੀ ਬਜਾਏ ਇਹ ਕਹਿਤਾ ਸੀ ਕਿ ਅਸੀਂ ਤਾਂ ਗੱਲ ਹੀ ਨਹੀਂ ਕਰ ਸਕਦੇ, ਸਾਡੀ ਤਾਂ ਤਬੀਅਤ ਖਰਾਬ ਹੈ। ਇਹ ਕਹਿ ਕੇ ਯਾਨੀ ਕਿ ਉਹਨਾਂ ਨੂੰ ਇੱਕ ਹਿਸਾਬ ਦੀ ਨਾ ਕਰ ਦਿੱਤੀ ਸੀਗੀ। 1942 ਦੇ ਵਿੱਚ ਵੀ ਜਦੋਂ ਭਾਰਤ ਛੋੜੋ ਅੰਦੋਲਨ ਹੋਇਆ, ਉਹਦੇ 'ਚ ਵੀ ਇਹ ਕੋਈ ਸ਼ਾਮਲ ਨਹੀਂ ਹੋਏ। ਤੇ ਇਹਨਾਂ ਨੇ ਕਦੇ ਵੀ ਆਜ਼ਾਦੀ ਦੇ ਅੰਦੋਲਨ 'ਚ ਜਦੋਂ ਚੱਲ ਰਿਹਾ ਸੀਗਾ ਇੰਡੀਆ ਦਾ, ਉਹਦੇ 'ਚ ਕਦੇ ਵੀ ਇਹ ਸ਼ਾਮਲ ਨਹੀਂ ਹੋਏ। ਇਹ ਸਿਰਫ਼ ਔਰ ਸਿਰਫ਼ ਹਿੰਦੂਆਂ ਨੂੰ ਹੀ ਮੋਬਿਲਾਈਜ਼ ਕਰਨ ਤੇ ਲੱਗੇ ਰਹੇ। ਇਹ ਇਹਨਾਂ ਦਾ ਇਤਿਹਾਸ ਹੈ। ਜਿਹੜਾ ਇੱਕ ਇਹਨਾਂ ਦਾ ਸਵੈਮ ਸੇਵਕ ਸੀਗਾ ਨਾਥੂਰਾਮ ਗੋਡਸੇ, ਉਸਨੇ 30 ਜਨਵਰੀ 1948 ਨੂੰ ਮਹਾਤਮਾ ਗਾਂਧੀ ਦੇ ਛਾਤੀ ਤੇ ਗੋਲੀ ਮਾਰ ਕੇ ਉਹਨਾਂ ਦੀ ਸ਼ਹਾਦਤ ਕਰ ਦਿੱਤੀ ਵੀ ਸੀ। ਉਹਨਾਂ ਦਾ ਕਤਲ ਕਰ ਦਿੱਤਾ ਸੀਗਾ। ਤੇ ਉਸ ਟਾਈਮ ਫਿਰ ਜਿਹੜਾ ਗ੍ਰਹਿ ਮੰਤਰੀ ਸੀਗੇ ਸਰਦਾਰ ਪਟੇਲ, ਉਹਨਾਂ ਨੇ ਆਰਐਸਐਸ ਤੇ ਬੈਨ ਲਾ ਦਿੱਤਾ ਗਿਆ ਸੀਗਾ। ਫਿਰ 1950 'ਚ ਦੁਬਾਰੇ ਬੈਨ ਲਿਫਟ ਕਰ ਲਿਆ ਗਿਆ। ਤੇ ਉਸ ਤੋਂ ਬਾਅਦ 60s ਅਤੇ 70s ਦੇ ਵਿੱਚ ਇਹ ਕੋਈ ਵੱਡੇ ਸੀਨ 'ਚ ਨਹੀਂ ਦੇਖਣ ਨੂੰ ਮਿਲੇ। ਇਹਨਾਂ ਨੇ ਪਾਰਟੀਆਂ ਬਣਾਈਆਂ। ਪਹਿਲਾਂ ਜਨਸੰਘ ਪਾਰਟੀ ਹੁੰਦੀ ਸੀਗੀ, ਸੁਤੰਤਰ ਪਾਰਟੀ ਵੀ ਇਹਨਾਂ ਦੀ ਹੁੰਦੀ ਸੀਗੀ। 70s 'ਚ ਆ ਕੇ ਜਦੋਂ ਐਮਰਜੈਂਸੀ ਇੰਦਰਾ ਗਾਂਧੀ ਲਗਾਉਂਦੀ ਹੈ, ਉਦੋਂ ਇਹ ਫਿਰ ਸੀਨ 'ਚ ਹੁੰਦੇ ਨੇ। ਇਹ ਫਿਰ ਪਹਿਲਾਂ ਐਮਰਜੈਂਸੀ ਦਾ ਵਿਰੋਧ ਕਰਦੇ ਨੇ, ਫਿਰ ਇਹ ਜਨਤਾ ਪਾਰਟੀ ਬਣਾਉਂਦੇ ਨੇ, ਉਹਦੀ ਸਰਕਾਰ ਰਹਿੰਦੀ ਹੈ। ਜਦੋਂ ਜਨਤਾ ਪਾਰਟੀ ਦੀ ਸਰਕਾਰ ਹਟ ਜਾਂਦੀ ਹੈ ਤੇ ਇੰਦਰਾ ਗਾਂਧੀ ਦੀ ਸਰਕਾਰ ਆ ਜਾਂਦੀ ਹੈ, ਫਿਰ ਇੰਦਰਾ ਗਾਂਧੀ ਨਾਲ ਹੋ ਲੈਂਦੇ ਨੇ। ਇਹਨਾਂ ਦੇ ਜਿਹੜੇ ਸਵੈਮ ਸੇਵਕ ਜਿਹੜਾ ਇਹਨਾਂ 'ਚ ਹੁੰਦਾ ਗਾ ਸਰ ਸੰਚਾਲਕ, ਤੇ ਇਹ ਯਾਨੀ ਕਿ ਸਭ ਤੋਂ ਵੱਡਾ ਇਹਨਾਂ ਦਾ ਜਿਹੜਾ ਆਪਾਂ ਕਹਿ ਲਈਏ ਕਿ ਬੰਦਾ, ਜਿਵੇਂ ਅੱਜ ਦੇ ਜੀ। ਟਾਈਮ ਮੋਹਨ ਭਾਗਵਤ ਹੈ, ਉਸ ਟਾਈਮ ਬਾਲਾ ਸਾਹਿਬ ਦੇਵਰਸ ਸੀਗੇ। ਉਹਨਾਂ ਨੇ ਫਿਰ ਜਿਹੜੀ ਇੰਦਰਾ ਗਾਂਧੀ ਸੀ, ਉਹ ਬਿਲਕੁਲ ਹਿੰਦੂਆਂ ਤੇ ਹੀ ਸ਼ਿਫਟ ਹੋ ਗਈ, ਹਿੰਦੂਤਵ 'ਚ ਸ਼ਿਫਟ ਹੋ ਗਈ, ਤੇ ਫਿਰ ਉਹਨਾਂ ਨੇ ਤਾਲਮੇਲ ਬਿਠਾ ਲਿਆ। ਜਦੋਂ ਇੰਦਰਾ ਗਾਂਧੀ ਦੀ ਡੈਥ ਹੋ ਜਾਂਦੀ ਹੈ, ਉਸ ਤੋਂ ਬਾਅਦ ਵੀ ਆਪਾਂ ਨੂੰ ਪਤਾ ਹੈ ਕਿ ਦਿੱਲੀ ਦੇ ਵਿੱਚ ਜਿਹੜੇ ਐਂਟੀ ਸਿੱਖ ਰਾਈਟ ਹੋਏ, ਸਿੱਖਾਂ ਦਾ ਕਤਲੇਆਮ ਹੋਇਆ, ਉਸ ਟਾਈਮ ਵੀ ਆਪਾਂ ਨੂੰ ਪਤਾ ਹੈ ਕਿ ਆਰਐਸਐਸ ਵਾਲੇ ਸ਼ਾਮਲ ਸਨ ਸਿੱਖਾਂ ਦੇ ਕਤਲੇਆਮ 'ਚ। ਤੇ ਜੀ। ਰਾਜੀਵ ਗਾਂਧੀ ਨੇ ਆ ਕੇ ਫਿਰ ਰਾਮ ਮੰਦਿਰ ਦਾ ਤਾਲਾ ਖੁਲਾਤਾ। ਇਹਨਾਂ ਨੇ ਫਿਰ ਅੰਦੋਲਨ ਛੇੜ ਲਿਆ ਉੱਥੇ। ਫਿਰ ਇਹਨਾਂ ਨੇ ਅਯੋਧਿਆ ਦੇ ਵਿੱਚ ਜਾ ਕੇ 91 'ਚ ਇਹਨਾਂ ਨੇ ਬਾਬਰੀ ਮਸਜਿਦ ਨੂੰ ਢਾਤਾ, ਬਾਬਰੀ ਮਸਜਿਦ ਦਾ ਕਤਲ ਕਰ ਦਿੱਤਾ ਗਿਆ। ਤੇ ਉਹ ਇੱਕ ਵੱਡੀ ਘਟਨਾ ਸੀਗੀ। ਕਿਵੇਂ ਇੱਕ ਮੁਸਲਮਾਨ, ਇੱਕ ਜਿਹੜੀ ਮਾਈਨੋਰਿਟੀ ਹੈਗੀ ਆ, ਉਹਨਾਂ ਦਾ ਜਿਹੜਾ ਧਾਰਮਿਕ ਸਥਲ ਸੀਗਾ, ਉਹਨਾਂ ਦਾ ਜਿਹੜਾ ਰਿਲੀਜੀਅਸ ਪਲੇਸ ਸੀ, ਉਹਨੂੰ ਕਤਲ ਕਰਕੇ ਇਹਨਾਂ ਨੇ ਫਿਰ ਉੱਥੇ ਆਪਣੇ ਰਾਮ ਮੰਦਿਰ ਦੀ ਪੂਜਾ ਸ਼ੁਰੂ ਕਰ ਦਿੱਤੀ, ਰਾਮ ਦੀ ਪੂਜਾ ਸ਼ੁਰੂ ਕਰ ਦਿੱਤੀ। ਉਸ ਟਾਈਮ ਤੋਂ ਬਾਅਦ ਹੀ ਇਹਨਾਂ ਦਾ ਪੂਰਾ ਆਪਾਂ ਕਹਿ ਲਈਏ ਹਿੰਦੂਤਵਾ ਦਾ ਪ੍ਰਚਾਰ ਇੰਡੀਆ ਦੇ ਵਿੱਚ ਹੋ ਗਿਆ ਸੀਗਾ। ਰਾਮ ਮੰਦਿਰ ਨੂੰ ਇਹਨਾਂ ਨੇ ਇਲੈਕਸ਼ਨਾਂ ਦਾ ਇਸ਼ੂ ਬਣਾਇਆ। 1999 'ਚ ਵੀ ਅਟਲ ਬਿਹਾਰੀ ਕੁਝ ਦਿਨ ਵਾਸਤੇ PM ਬਣੇ ਸੀਗੇ, ਪ੍ਰਧਾਨ ਮੰਤਰੀ ਬਣੇ। ਪਰ ਸਾਲ 2000 'ਚ ਜਾ ਕੇ ਇਹਨਾਂ ਦੇ ਹੱਥਾਂ 'ਚ ਸੱਤਾ ਆਈ ਤੇ ਅਟਲ ਬਿਹਾਰੀ ਵਾਜਪੇਈ ਪ੍ਰਧਾਨ ਮੰਤਰੀ ਬਣੇ। ਉਸ ਤੋਂ ਬਾਅਦ 2002 'ਚ ਇਹਨਾਂ ਨੇ ਗੁਜਰਾਤ 'ਚ ਵੀ ਮੁਸਲਮਾਨਾਂ ਦਾ ਕਤਲੇਆਮ ਕੀਤਾ। ਉੱਥੇ ਉਹ ਵੀ ਆਪਾਂ ਨੂੰ ਪਤਾ ਕਿ 2002 ਦਾ ਇੱਕ ਵੱਡਾ 2002 ਗੁਜਰਾਤ ਵਾਇਲੈਂਸ, ਮਤਲਬ ਮੁਸਲਮਾਨਾਂ ਦੇ ਉਲਟ ਇੱਕ ਵੱਡਾ ਰੋਇਟ ਉੱਥੇ ਇਹਨਾਂ ਨੇ ਕੀਤਾ। ਉਸ ਤੋਂ ਬਾਅਦ ਤਾਂ ਫਿਰ ਮੋਦੀ ਨੂੰ ਇਹਨਾਂ ਨੇ ਹਿੰਦੂ ਹਿਰਦੇ ਸਮਰਾਟ ਬਣਾ ਕੇ ਉਭਾਰਨਾ ਸ਼ੁਰੂ ਕਰਤਾ ਤੇ ਸਾਲ 2014 ਤੋਂ ਬੀਜੇਪੀ ਕਾਬਜ਼ ਹੈ। ਬੀਜੇਪੀ ਆਰਐਸਐਸ ਦੀ ਪੋਲੀਟੀਕਲ ਵਿੰਗ ਹੈ। ਇਸ ਹਿਸਾਬ ਨਾਲ ਇਹਨਾਂ ਨੇ 100 ਤੋਂ ਵੱਧ ਆਪਣੇ ਵਿੰਗਸ ਬਣਾ ਰੱਖੇ ਨੇ। ਕੋਈ ਬਜਰੰਗ ਦਲ ਦੇ ਨਾਂ ਤੋਂ ਹੈਗਾ, ਕੋਈ ਵਿਸ਼ਵ ਹਿੰਦੂ ਪਰਿਸ਼ਦ ਹੈ, ਕੋਈ ਬਾਲਿਕਾ ਸੇਵਾ ਸਮਿਤੀ ਹੈ, ਕੋਈ ਬਾਲ ਭਾਰਤੀ ਹੈ, ਕੋਈ ਵਿਦਿਆ ਭਾਰਤੀ ਹੈ। ਇਸ ਹਿਸਾਬ ਦੇ ਨਾਲ 100 ਸੰਗਠਨ ਤਿਆਰ ਕਰ ਰੱਖੇ ਨੇ ਜਿਹੜੇ ਕਿ ਹਿੰਦੂਆਂ 'ਚ ਜਾ ਕੇ ਕੰਮ ਕਰਦੇ ਨੇ ਤੇ ਹਿੰਦੂ ਕਮਿਊਨਲਾਈਜੇਸ਼ਨ ਜਿਹੜੀ ਹੈਗੀ ਆ, ਹਿੰਦੂ ਫਰਕਾ ਪ੍ਰਸਤੀ, ਉਹਦੇ 'ਚ ਵਾਧਾ ਕਰਦੇ ਨੇ। ਇਹਨਾਂ ਦਾ ਮੂਲ ਏਜੰਡਾ ਹੀ ਹੈ ਕਿ ਹਿੰਦੁਸਤਾਨ ਨੂੰ ਹਿੰਦੂ ਰਾਸ਼ਟਰ ਬਣਾਉਣਾ, ਤੇ ਉਹਦੇ ਤੇ ਹੀ ਫਿਰ ਇਹ ਕੰਮ ਕਰਦੇ ਨੇ। ਅੱਜ ਇਹਨਾਂ ਦੇ 100 ਸਾਲ ਹੋ ਰਹੇ ਨੇ। ਜੀ। ਸ਼ੁਰੂ ਤੋਂ ਦੇਸ਼ ਦੇ ਵਿਰੋਧੀ ਰਹੇ ਆ ਤੇ ਹੁਣ ਜੇ ਕੋਈ ਇਹਨਾਂ ਦਾ ਵਿਰੋਧ ਕਰਦਾ ਤੇ ਉਹਨੂੰ ਦੇਸ਼ ਵਿਰੋਧੀ ਜਿਹੜਾ ਅਕਸਰ ਆਖ ਦਿੱਤਾ ਜਿਹੜਾ ਉਹ ਜਾਂਦਾ ਆ। ਸੋ ਇਹੀ ਇਹਨਾਂ ਦੀ ਮੈਨੂੰ ਲੱਗਦਾ ਮੁਲਕ ਨੂੰ ਦੇਣ ਆ। ਇਸ ਤੋਂ ਜ਼ਿਆਦਾ ਇਹਨਾਂ ਨੇ ਕੁਝ ਹੋਰ ਕੀਤਾ ਨਹੀਂ। ਮੌਕਾ ਪ੍ਰਸਤ ਜ਼ਰੂਰ ਇਹ ਸਭ ਤੋਂ ਵੱਡੇ ਰਹੇ ਨੇ। ਮਨਦੀਪ ਪੁਨੀਆ ਜੀ, ਅਗਲੀ ਗੱਲ ਕਰਦੇ। ਪੰਜਾਬ ਦੇ ਕਿਸਾਨ ਆਗੂ ਪੰਧੇਰ ਦਾ ਪ੍ਰਧਾਨ ਮੰਤਰੀ ਮੋਦੀ ਨੂੰ ਜਵਾਬ ਆ, ਕਣਕ ਤੇ ਘੱਟੋ ਘੱਟ ਸਮਰਥਨ ਮੁੱਲ 6% ਵਧਾਇਆ MSP। ਕੇਂਦਰ ਸਰਕਾਰ ਕਹਿੰਦੀ ਆ ਵੀ ਨਹੀਂ, 100% ਦਾ ਉਹਨਾਂ ਨੇ ਦਾਅਵਾ ਕੀਤਾ। ਕਹਿੰਦੇ ਵੀ ਅਸੀਂ ਅਜਿਹਾ ਦੀਵਾਲੀ ਦਾ ਤੋਹਫਾ ਨਹੀਂ ਚਾਹੁੰਦੇ। ਹਾਂਜੀ, ਜਿਹੜੇ ਕਿਸਾਨ ਸੀਗੇ ਉਹ ਕਹਿ ਰਹੇ ਸੀਗੇ ਘੱਟੋ ਘੱਟ 20% ਜਿਹੜਾ ਕਣਕ ਤੇ ਜਿਹੜਾ MSP ਹੈ ਉਹ ਵਧਾਇਆ ਜਾਵੇ। ਪਰ ਕਣਕ ਤੇ ਸਿਰਫ ਔਰ ਸਿਰਫ ਆਪਾਂ ਕਹਿ ਲਈਏ ਕਿ 6% ਵਧੋਤਰੀ ਕੀਤੀ ਹੈ ਤੇ ਸਿਰਫ 160 ਰੁਪਏ ਵਧਾਏ ਨੇ। ਪਰ ਸਰਕਾਰ ਕਹਿ ਰਹੀ ਕਿ ਅਸੀਂ ਤਾਂ
100% ਇਜ਼ਾਫਾ ਕਰ ਦਿੱਤਾ ਹੈ। ਪਿਛਲੇ ਵਾਰ 2425 ਰੁਪਏ ਸੀਗਾ ਐਮਐਸਪੀ ਤੇ ਇਸ ਵਾਰ 2585 ਰੁਪਏ ਹੈਗਾ। ਇਹ ਕਿਵੇਂ 100% ਹੋ ਗਿਆ? 6% ਵਧਾ ਕੇ ਤੁਸੀਂ ਕਿਵੇਂ 100% ਦਾ ਦਾਅਵਾ ਕਰ ਰਹੇ ਹੋ? ਤਾਂ ਇਹ ਇੱਕ ਮਤਲਬ ਝੂਠ ਮਾਰ ਰਹੇ ਨੇ ਅਗਲੇ, ਤੇ ਇਹਦੇ ਤੇ ਫਿਰ ਪੰਧੇਰ ਸਾਹਿਬ ਹੋ ਰਹੀ ਹੋ ਤੇ ਹੋਰ ਕਿਸਾਨ ਆਗੂਆਂ ਨੇ ਅੱਜ ਮੀਡੀਆ ਸਟੇਟਮੈਂਟ ਦਿੱਤੀਆਂ ਨੇ, ਪ੍ਰੈਸ 'ਚ ਆ ਕੇ ਗੱਲ ਰੱਖੀ ਆਪਣੀ ਕਿ 6% ਵਧਾ ਕੇ 100% ਦਾ ਦਾਅਵਾ ਝੂਠਾ ਹੈ ਇਹ। ਸਾਨੂੰ ਇਸ ਕਿਸਮ ਦਾ ਦੀਵਾਲੀ ਗਿਫਟ ਨਹੀਂ ਚਾਹੀਦਾ ਜਿਹੜਾ ਕਿ ਤੁਸੀਂ ਆਪਣੇ ਝੂਠ ਸਿਰਜ ਕੇ ਆਪਣੇ ਇਹ ਕਹਿ ਰਹੇ ਨੇ ਕਿ ਅਸੀਂ ਤਾਂ ਦੁੱਗਣੀ ਕੀਮਤਾਂ ਕਰਤੀਆਂ। ਇਹ ਗੱਲ ਉਹਨਾਂ ਵੱਲੋਂ ਕਹੀ। ਜੀ। ਆਪਰੇਸ਼ਨ ਸੰਧੂਰ ਤੋਂ ਬਾਅਦ ਮੁਅੱਤਲ ਕੀਤੀ ਗਈ ਨਨਕਾਣਾ ਸਾਹਿਬ ਦੀ ਯਾਤਰਾ ਸ਼ੁਰੂ ਹੋਈ ਆ। ਕੇਂਦਰ ਸਰਕਾਰ ਨੇ 10 ਦਿਨਾਂ ਦੇ ਵਿੱਚ ਵੀਜ਼ੇ ਮਨਜ਼ੂਰ ਕਰ ਦਿੱਤੇ ਆ। 3000 ਸ਼ਰਧਾਲੂ ਅਟਾਰੀ ਸਰਹੱਦ ਤੋਂ ਰਵਾਨਾ ਹੋਣਗੇ। ਹਾਂਜੀ, ਅੱਜ ਅਨੁਮਤੀ ਦਿੱਤੀ ਗਈ ਹੈ ਤੇ ਨਨਕਾਣਾ ਸਾਹਿਬ ਦੀ ਯਾਤਰਾ ਸਿੱਖ ਸ਼ਰਧਾਲੂ ਕਰਨਗੇ ਤੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਪਹਿਲਾਂ ਤਾਂ ਮਨਾ ਕਰ ਦਿੱਤਾ ਸੀਗਾ, ਫਿਰ ਐਸਜੀਪੀਸੀ ਨੇ ਉਹਦਾ ਖਾਸਾ ਵਿਰੋਧ ਕੀਤਾ ਤੇ ਦਿੱਲੀ ਦੀ ਜਿਹੜੀ TSGMC ਹੈ ਉਹਨੇ ਵੀ ਕਹਿ ਲਈਏ ਕਿ ਵਿਰੋਧ ਕੀਤਾ ਸੀਗਾ। ਤੇ ਹੁਣ ਅੱਜ ਇਹ ਗੱਲ ਨਿਕਲ ਕੇ ਆਈ ਹੈ ਕਿ 10 ਦਿਨਾਂ ਅੰਦਰ ਅੰਦਰ ਵੀਜ਼ੇ ਦਿੱਤੇ ਜਾਣਗੇ ਤੇ ਇੱਕ ਡੇਟਾ ਇਹ ਵੀ ਦਿੱਤਾ ਗਿਆ ਹੈਗਾ ਕਿ ਸਿਰਫ 3000 ਜਿਹੜੇ ਸ਼ਰਧਾਲੂਆਂ ਨੂੰ ਹੀ ਵੀਜ਼ਾ ਦਿੱਤਾ ਜਾਊਗਾ ਸ਼ੁਰੂਆਤ 'ਚ, ਤੇ ਇਹ ਗੱਲ ਨਿਕਲ ਕੇ ਆਈ ਹੈ ਜੀ। ਜੀ। ਮਨੀਪੁਰਨੀ ਜੀ, ਅਗਲੀ ਗੱਲ ਕਰਦੇ ਹਾਂ। ਅੰਮ੍ਰਿਤਸਰ ਦੇ ਜਿਹੜੇ ਕਿਸਾਨ ਆ ਉਹਨਾਂ ਨੇ ਆਪਣੀਆਂ ਫਸਲਾਂ ਨੂੰ ਤਬਾਹ ਜਿਹੜਾ ਉਹ ਕਰਨਾ ਸ਼ੁਰੂ ਕੀਤਾ ਆ। ਉਹ ਕਹਿ ਰਹੇ ਆ ਵੀ ਕਰਜ਼ੇ ਕਿਵੇਂ ਚੁਕਾਉਣਗੇ, ਸਰਕਾਰ ਤੋਂ 100% ਮੁਆਵਜ਼ੇ ਦੀ ਉਹਨਾਂ ਨੇ ਮੰਗ ਕੀਤੀ ਆ। ਦੇਖੋ, ਅੰਮ੍ਰਿਤਸਰ ਦਾ ਜਿਹੜਾ ਅਜਨਾਲਾ ਬਲੋਕ ਹੈ ਉਹਦੀ ਮੈਂ ਗੱਲ ਕਰ ਰਿਹਾ। ਕੋਟਲੀ ਪਿੰਡ ਹੋ ਗਿਆ, ਹੋਰ ਕਈ ਸਾਰੇ ਏਦਾਂ ਦੇ ਪਿੰਡ ਜਿੱਥੇ ਅੱਜ ਕਿਸਾਨਾਂ ਨੇ ਵੀਡੀਓਜ਼ ਪਾਏ ਨੇ। ਉਹਨਾਂ ਨੇ ਆਪਣੀ ਜਿਹੜੀਆਂ ਝੋਨੇ ਦੀਆਂ ਫਸਲਾਂ ਸੀਗੀਆਂ ਉਹਨਾਂ ਤੇ ਟਰੈਕਟਰ ਫੇਰਿਆ ਹੈਗਾ। ਇੱਕ ਤਾਂ ਉੱਥੇ ਹੜ੍ਹ ਆਏ ਸੀਗੇ, ਹੜ੍ਹਾਂ ਦੀ ਮਾਰ ਕਰਕੇ ਸਾਰਾ ਝੋਨਾ ਖਰਾਬ ਹੋ ਗਿਆ ਸੀਗਾ ਤੇ ਉਹ ਵਿਚਾਰੇ ਕਰਦੇ ਕਿ ਉਹਦੇ ਤੇ ਟਰੈਕਟਰ ਹੀ ਫੇਰਨਾ ਪੈਣਾ ਸੀਗਾ। ਬਿਲਕੁਲ। ਤੇ ਉਹਨਾਂ ਦਾ ਇਹ ਕਹਿਣਾ, ਜੇ ਜਦੋਂ ਸਾਡਾ 100% ਜਿਹੜੀ ਸਾਡੀ ਕਰੋਪ ਹੈ, ਸਾਡੀ ਫਸਲ ਹੈ, ਉਹ ਖਰਾਬ ਹੋਈ ਹੈ ਤਾਂ ਫਿਰ ਸਾਨੂੰ 100% ਮੁਆਵਜ਼ਾ ਮਿਲਣਾ ਚਾਹੀਦਾ। ਹਜੇ ਤੱਕ ਮਤਲਬ ਕੋਈ ਉਸ ਕਿਸਮ ਦੀ ਸਰਕਾਰ ਵੱਲੋਂ ਮਦਦ ਕਿਸਾਨਾਂ ਨੂੰ ਪਹੁੰਚਾਈ ਨਹੀਂ ਗਈ ਹੈ। ਦੇਖੋ, ਇਹ ਸਰਕਾਰ ਇਹ ਤਾਂ ਕਹਿ ਰਹੀ ਹੈ ਕਿ ਅਸੀਂ ਗਿਰਦਾਵਰੀ ਕਰਕੇ ਦੇ ਦਿੱਤੀ ਹੈ। ਦੇਖਦੇ ਹਾਂ ਗਿਰਦਾਵਰੀ ਤੇ ਕਦੋਂ ਤੱਕ ਅਸਰ ਹੁੰਦਾ ਵਾ, ਕਿੰਨਾ ਰੁਪਏ ਦਿੱਤੇ ਜਾਣਗੇ। ਪਿਛਲੀ ਵਾਰ ਤਾਂ ਮੈਂ ਦੇਖ ਰਿਹਾ ਸੀਗਾ ਬਹੁਤ ਘੱਟ ਪੈਸੇ, ਜਦੋਂ 2023 ਚ ਹੜ੍ਹਾਂ ਦੀ ਮਾਰ ਸੀਗੀ ਪੰਜਾਬ 'ਚ, ਹਰਿਆਣੇ 'ਚ, ਉਦੋਂ ਬਹੁਤ ਘੱਟ ਪੈਸੇ ਕਿਸਾਨਾਂ ਨੂੰ ਮਿਲੇ ਸੀਗੇ। ਕਿਤੇ 8000 ਰੁਪਏ ਦੇ ਰਹੇ ਸੀ, ਕਿਤੇ 15000 ਰੁਪਏ ਦੇ ਰਹੇ ਸੀਗੇ। ਜਦ ਕਿ ਆਪਾਂ ਨੂੰ ਪਤਾ ਹੈ ਕਿ ਕਿਸਾਨ ਇੱਕ ਖੇਤ ਤੋਂ 80,000 ਰੁਪਏ, ਲੱਖ ਰੁਪਏ ਤੱਕ ਕੱਢਦਾ ਵਾ। ਤਾਂ ਇਹ ਇੱਕ ਮਾਮਲਾ ਵਾ। ਮੈਨੂੰ ਲੱਗਦਾ ਵਾ ਕਿ 100% ਮੁਆਵਜ਼ਾ ਦਿੱਤਾ ਜਾਣਾ ਚਾਹੀਦਾ। ਘੱਟੋ ਘੱਟ ਜੇ ਆਪਾਂ ਝੋਨੇ ਦੀ ਹੀ ਮਾਰ ਦੀ ਗੱਲ ਕਰੀਏ ਤਾਂ ਘੱਟੋ ਘੱਟ 50,000 ਰੁਪਏ ਪ੍ਰਤੀ ਏਕੜ ਮੁਆਵਜ਼ਾ ਬਣਦਾ ਵਾ ਕਿਸਾਨਾਂ ਦਾ। ਜੀ, ਜੀ। ਸਹੀ ਗੱਲ ਆ ਮਨਦੀਪ ਪੁਨੀਆ ਜੀ, ਵੀ ਚਾਹੀਦਾ ਤੇ ਇਦਾਂ ਆ, ਪਰ ਮੁੱਖ ਮੰਤਰੀ ਨੂੰ ਤਾਂ ਬਰਾਂਗੀ ਮੋੜਤਾ। ਉਹ ਕਹਿੰਦੇ ਵੀ ਅਸੀਂ ਤਾਂ ਦੇਤਾ ਜੋ ਦੇਣਾ ਸੀਗਾ, ਚਲੋ ਹੁਣ ਜਾਓ। ਤੇ ਕਿਸਾਨ ਕੀ ਉਮੀਦ ਰੱਖ ਸਕਦੇ ਆ ਵੀ ਉਹਨਾਂ ਨੂੰ ਕੁਝ ਮਿਲੂਗਾ? ਦੇਖੋ, ਉਮੀਦ ਰੱਖਣੀ ਚਾਹੀਦੀ, ਨਹੀਂ ਤਾਂ ਫਿਰ ਇੱਕ ਅੰਦੋਲਨ ਦਾ ਰਸਤਾ ਤਾਂ ਹੈ ਹੀ। ਕਿਸਾਨ ਸਾਰੇ ਕਿਸਾਨਾਂ ਨੂੰ ਇਕੱਠੇ ਹੋ ਕੇ ਸਰਕਾਰ ਨੂੰ, ਚਾਹੇ ਕੇਂਦਰ ਸਰਕਾਰ ਹੋਵੇ ਚਾਹੇ ਸੂਬਾ ਸਰਕਾਰ ਹੋਵੇ, ਦੋਵਾਂ ਨੂੰ ਘੇਰਨਾ ਤਾਂ ਚਾਹੀਦਾ ਹੀ। ਆਪਣਾ ਹੱਕ ਨਹੀਂ ਛੱਡਣਾ ਚਾਹੀਦਾ ਇਹਨਾਂ ਦੇ। ਜੀ, ਨਹੀਂ, ਬਿਲਕੁਲ ਸਹੀ ਗੱਲ ਜੀ। ਲੁਧਿਆਣੇ ਵਿੱਚ ਵੀ RSS ਸਥਾਪਨਾ ਦਿਵਸ ਦੇ ਉੱਤੇ ਜਿਹੜੇ ਆ ਪ੍ਰਦਰਸ਼ਿਤ ਹੋਏ ਨੇ ਹਥਿਆਰ। ਇਸ ਵਾਰ ਕਹਿੰਦੇ ਵੀ ਕੋਈ ਜਲੂਸ ਤਾਂ ਨਹੀਂ, 18 ਥਾਵਾਂ ਦੇ ਉੱਤੇ ਸਮਾਗਮ ਹੋਏ ਆ। ਇੱਕ ਆਪ ਦੇ ਵਿਧਾਇਕ ਨੇ ਕਿਦਵਈ ਨਗਰ ਵਿੱਚ ਵੀ ਸ਼ਿਰਕਤ ਕੀਤੀ। ਹਾਂਜੀ, ਇਹ ਬੜਾ ਅਜੀਬ ਲੱਗਿਆ। ਲੁਧਿਆਣਾ ਸੈਂਟਰਲ ਤੋਂ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਅਸ਼ੋਕ ਪ੍ਰਾਸ਼ਰ, ਉਹ ਵੀ RSS 'ਚ ਅੱਜ ਕਾਰਿਆਕਰਮਾਂ 'ਚ ਗਏ ਹੋਏ ਸੀਗੇ ਤੇ ਸ਼ਸਤਰ ਪੂਜਨ ਇਹਨੂੰ ਕਹਿੰਦੇ ਨੇ। ਇਹ ਅੱਜ RSS ਨੇ ਸ਼ਸਤਰ ਪੂਜਨ ਕੀਤੇ ਹੈਗੇ ਆ। ਲੁਧਿਆਣੇ 'ਚ ਮਾਰਚ ਨਹੀਂ ਕੱਢੇ ਕਿਉਂਕਿ ਇਹਨਾਂ ਨੂੰ ਡਰ ਸੀਗਾ ਕਦੇ ਆ ਕੇ ਲੋਕ ਇਹਨਾਂ ਨੂੰ ਰੋਕ ਨਾ ਦੇਣ, ਕਿਉਂਕਿ ਪੰਜਾਬ ਹਰਿਆਣੇ 'ਚ ਇਹਨਾਂ ਵਾਸਤੇ ਅਨੁਕੂਲ ਮਾਹੌਲ ਨਹੀਂ ਹੈਗਾ। ਤੇ ਇਹ ਦੇਖੋ, ਤੁਸੀਂ ਹੈਰਾਨੀ ਕਰਨ ਵਾਲੀ ਗੱਲ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ RSS ਦੇ ਪ੍ਰੋਗਰਾਮਾਂ 'ਚ ਫਿਰ ਰਹੇ ਨੇ, ਉੱਥੇ ਸ਼ਸਤਰ ਪੂਜਾ ਕਰ ਰਹੇ ਨੇ। ਕੀ ਇਹਦੇ ਤੇ ਕੋਈ ਸਫਾਈ ਦਿੱਤੀ ਜਾਊਗੀ ਆਮ ਆਦਮੀ ਪਾਰਟੀ ਵੱਲੋਂ?
ਸੰਘ ਦੀ ਵੀ ਟੀਮ, ਆਰਐਸਐਸ ਦੀ ਵੀ ਟੀਮ ਤਾਂ ਪਹਿਲਾਂ ਹੀ ਬੀਜੇਪੀ ਆਮ ਆਦਮੀ ਪਾਰਟੀ ਨੂੰ ਕਿਹਾ ਜਾਂਦਾ ਗਾ, ਹੁਣ ਤਾਂ ਇਹ ਸਾਕਸ਼ਾਤ ਤੌਰ ਤੇ ਆਪਾਂ ਨੂੰ ਐਵੀਡੈਂਸ ਦੇ ਰਹੇ ਨੇ ਅਗਲੇ। ਸੋ ਬਿਲਕੁਲ ਸਹੀ ਗੱਲ ਆ। ਸਮਾਂ ਪਾ ਕੇ ਮਨਦੀਪ ਪੁਨੀਆ ਜੀ ਸਾਰਾ ਕੁਛ ਕਲੀਅਰ ਹੁੰਦਾ ਜਾਂਦਾ ਆ। ਪੜਦੇ ਜਿਹੜੇ ਉਹ ਕਈ ਚੁੱਕ ਹੁੰਦੇ ਜਾਂਦੇ ਆ ਤੇ ਲੋਕਾਂ ਨੂੰ ਵੀ ਕਲੈਰਿਟੀ ਜਿਹੜੀ ਇਸ ਦੇ ਵਿੱਚ ਆ ਰਹੀ ਹੈਗੀ ਆ। ਰਾਜਵੀਰ ਜਵੰਦਾ ਜਿਹੜਾ ਪੰਜਾਬੀ ਗਾਇਕ ਆ ਉਸ ਦੀ ਆਪਾਂ ਜਾਂਦੇ ਜਾਂਦੇ ਮਨਦੀਪ ਪੁਨੀਆ ਜੀ ਗੱਲ ਕਰਦੇ ਹਾਂ। ਡਾਕਟਰਾਂ ਦਾ ਕਹਿਣਾ ਆ ਵੀ ਜਿਹੜੇ ਪੰਜਾਬੀ ਗਾਇਕ ਜਵੰਦਾ ਆ ਵੀ ਉਸਦੇ ਬਾਰੇ ਅਜੇ ਕੁਛ ਵੀ ਕਹਿਣਾ ਮੁਸ਼ਕਲ ਆ। ਉਸਦੇ ਦਿਲ ਨੂੰ ਸਹੀ ਢੰਗ ਦੇ ਨਾਲ ਜਿਹੜਾ ਉਹ ਕੰਮ ਕਰੇ ਉਸ ਦੇ ਲਈ ਦਵਾਈ ਦਿੱਤੀ ਜਿਹੜੀ ਉਹ ਜਾ ਰਹੀ ਆ। ਅਜੇ ਵੀ ਉਹ ਜੀਵਨ ਸਹਾਇਤਾ ਜਿਹੜੇ ਉਪਕਰਨਾਂ ਦੇ ਉੱਤੇ ਉਹ ਲੱਗਾ ਹੋਇਆ ਆ। ਸੋ ਕੀ ਲੇਟੈਸਟ ਇਸ ਟਾਈਮ ਰਾਜਵੀਰ ਜਵੰਦੇ ਦੇ ਬਾਰੇ ਆਪਾਂ ਨੂੰ ਜਿਹੜਾ ਉਹ ਪਤਾ ਲੱਗ ਰਿਹਾ ਜੋ ਕਿ ਐਕਸੀਡੈਂਟ ਦਾ ਸ਼ਿਕਾਰ ਹੋਇਆ ਸੀ? ਹਾਂਜੀ, ਹੁਣ ਵੀ ਉਹ ਲਾਈਫ ਸਪੋਰਟ ਸਿਸਟਮ ਤੇ ਹੀ ਹੈਗਾ। ਫੋਰਟਿਸ ਹਸਪਤਾਲ ਮੁਹਾਲੀ ਦੇ ਵਿੱਚ ਕ੍ਰਿਟੀਕਲ ਕੇਅਰ ਅਤੇ ਨਿਊਰੋ ਸਾਇੰਸ ਦੀ ਜਿਹੜੀ ਟੀਮ ਹੈ ਲਗਾਤਾਰ ਉਹਨਾਂ ਦੀ ਨਿਗਰਾਨੀ ਕਰ ਰਹੀ ਹੈ। ਡਾਕਟਰਾਂ ਦੇ ਮੁਤਾਬਕ ਤਾਂ ਇਹ ਅੱਜ ਹੈਲਥ ਬੁਲੇਟਿਨ 'ਚ ਇਹ ਲਿਖਿਆ ਹੋਇਆ ਕਿ ਉਹਨਾਂ ਦੇ ਨਿਊਰੋਲੋਜੀਕਲ ਸਟੇਟਸ ਨੂੰ ਦੇਖਦੇ ਹੋਇਆ ਕੋਈ ਖਾਸ ਸੁਧਾਰ ਨਹੀਂ ਹੈ। ਦਿਲ ਸਹੀ ਤਰੀਕੇ ਨਾਲ ਕੰਮ ਕਰ ਰਿਹਾ ਹੈ, ਉਸ ਦੇ ਵਾਸਤੇ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ, ਪਰ ਹਜੇ ਕੁਛ ਵੀ ਕਹਿਣਾ ਮੁਸ਼ਕਲ ਹੈ। ਲਗਾਤਾਰ ਉਹਨਾਂ ਦੀ ਸਲਾਮਤੀ ਦੀ ਲੋਕ ਅਰਦਾਸ ਕਰ ਰਹੇ ਨੇ ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਜਿਹੜੇ ਸਰੀਰ 'ਚ ਆਕਸੀਜਨ ਦੀ ਜਿਹੜੀ ਕਮੀ ਹੋ ਰਹੀ ਹੈ ਉਹ ਆਕਸੀਜਨ ਪੂਰੀ ਕੀਤੀ ਜਾਵੇ। ਜਿਹੜੀ ਰੀੜ੍ਹ ਦੀ ਹੱਡੀ ਹੈ ਉਹਦੀ ਵੀ MRI 'ਚ ਪਤਾ ਲੱਗਿਆ ਗਾ ਕਿ ਗਰਦਨ ਅਤੇ ਪਿੱਠ ਜਿਹੜੀ ਆਪਾਂ ਆਪਣੀ ਧੌਣ ਹੁੰਦੀ ਹੈ ਤੇ ਪਿੱਠ ਹੁੰਦੀ ਹੈ ਉਹਦੇ 'ਚ ਗਹਿਰੀ ਸੱਟਾਂ ਨੇ ਤੇ ਹੱਥ ਪੈਰ ਕਮਜ਼ੋਰ ਹੋ ਰਹੇ ਨੇ ਉਹ। ਤੇ ਇਹ ਦੱਸਿਆ ਗਿਆ ਕਿ ਉਹਨਾਂ ਨੂੰ ਲੰਬੇ ਸਮਾਂ ਤੱਕ ਵੈਂਟੀਲੇਟਰ ਤੇ ਰੱਖਣਾ ਪੈ ਸਕਦਾ। ਚਲੋ ਆਪਾਂ ਅਰਦਾਸ ਕਰਦੇ ਹਾਂ, ਉਸਦੀ ਸਿਹਤਯਾਬੀ ਦੀ ਅਰਦਾਸ ਕਰਦੇ ਹਾਂ। ਸਾਰੇ ਹੀ ਕਰ ਰਹੇ ਆ, ਬਾਕੀ ਵੀ ਕਰ ਰਹੇ ਆ। ਚਲੋ ਆਪਾਂ ਇਹੀ ਉਮੀਦ ਰੱਖਦੇ ਹਾਂ ਪਰਿਵਾਰ ਦਾ ਇਹ ਜੀ ਜਿਹੜਾ ਉਹ ਮੁੜ ਕੇ ਉਹਨਾਂ ਦਾ ਜਿਹੜਾ ਉਹ ਵਾਪਸ ਆਵੇ। ਮਨਦੀਪ ਪੁਨੀਆ ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਜੁੜੇ ਸਾਡੇ ਨਾਲ ਇਹਨਾਂ ਵਿਸ਼ੇਸ਼ ਖਬਰਾਂ ਦੇ ਬਾਰੇ ਸਾਨੂੰ ਜਿਹੜੀਆਂ ਆ ਵਡਮੁੱਲੀਆਂ ਜਾਣਕਾਰੀਆਂ ਦਿੱਤੀਆਂ। ਮਿਲਦੇ ਹਾਂ ਅਗਲੀ ਵਾਰੀ ਬਿਯੋਂਡ ਦਾ ਹੈਡਲਾਈਨ ਪ੍ਰੋਗਰਾਮ ਦੇ ਵਿੱਚ। ਧੰਨਵਾਦ, ਸਤਿ ਸ਼੍ਰੀ ਅਕਾਲ। ਧੰਨਵਾਦ, ਸਤਿ ਸ਼੍ਰੀ ਅਕਾਲ।